ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਜੁਲਾਈ 10 ਦਿਨ ਹੈਗਾ ਜੀ ਸੋਮਵਾਰ ਦਾ, ਅਤੇ ਆਪਣੇ ਨਾਲ ਜੁੜ ਚੁੱਕੇ ਨੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 272 5200 ਜਾਂ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹੁਣੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ, ਅਮਰਨਾਥ ਨੂੰ ਜਾਰੀ ਯਾਤਰਾ ਦੇ ਜਿਹੜੇ ਸ਼ਰਧਾਲੂਆਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਕਾਫੀ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਰਾਜਕਨਵੀਰ ਸਿੰਘ ਜੀ। 8:30 ਵਜੇ ਸ਼ਾਮ ਨੂੰ ਭਾਰਤੀ ਸਮੇਂ ਅਨੁਸਾਰ ਬਾਲਟਾਲ ਦੇ ਲਾਗੇ ਹੋਇਆ। ਹੁਣ ਤੱਕ ਜਿਹੜੀ ਮੁੱਢਲੀ ਰਿਪੋਰਟ ਆ ਉਹ 7 ਯਾਤਰੂਆਂ ਦੀ ਮੌਤ ਦੱਸਦੀ ਆ ਤੇ ਦਰਜਨ ਦੇ ਕਰੀਬ ਜ਼ਖਮੀ ਦੱਸੇ ਜਾਂਦੇ ਆ। ਦੱਸਦੇ ਆ ਕਿ ਮੋਟਰਸਾਈਕਲ ਤੇ ਅੱਤਵਾਦੀ ਆਏ ਸਨ, ਬੱਸ ਤੇ ਉਹਨਾਂ ਨੇ ਹਮਲਾ ਕੀਤਾ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੀ ਬੱਸ ਆ ਇਹ ਅਮਰਨਾਥ ਬੋਰਡ ਦੇ ਵਿੱਚ ਰਜਿਸਟਰਡ ਨਹੀਂ ਸੀ। ਜਿਹੜੀ ਸੁਰੱਖਿਆ ਪ੍ਰੋਵਾਈਡ ਕੀਤੀ ਜਾਂਦੀ ਹੈ ਸੁਰੱਖਿਆ ਦਸਤਿਆਂ ਵੱਲੋਂ, ਉਹ ਆਮ ਤੌਰ ਤੇ ਉਹਨਾਂ ਬੱਸਾਂ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਜੋ ਰਜਿਸਟਰਡ ਹੁੰਦੀਆਂ ਨੇ। ਔਰ ਦੂਜੀ ਗੱਲ ਜਿਹੜੀ ਲਾਪਰਵਾਹੀ ਵਾਲੀ ਸਾਹਮਣੇ ਆ ਰਹੀ ਹੈ ਕਿ ਆਮ ਤੌਰ ਤੇ ਜਿਹੜਾ ਉਹ ਰੂਟ ਆ ਉਹ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਹੀ ਚੱਲਦਾ ਹੈ। ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ, ਖਾਸ ਤੌਰ ਤੇ ਅਮਰਨਾਥ ਯਾਤਰੂਆਂ ਦੀ। ਇਹ ਬੱਸ 8:22 ਤੇ ਉੱਥੇ ਕੀ ਕਰਦੀ ਫਿਰਦੀ ਸੀ ਔਰ ਇਸ ਨੂੰ ਰੋਕਿਆ ਕਿਉਂ ਨਹੀਂ ਕਿਸੇ ਨੇ? ਇਹ ਵੀ ਇੱਕ ਅਹਿਮ ਸਵਾਲ ਆ। ਪਰ ਹਾਲ ਦੀ ਘੜੀ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਇੰਨੇ ਵੱਡੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਇਹ ਹਮਲਾ ਹੋ ਜਾਣਾ ਬਹੁਤ ਵੱਡੀ, ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਆਪਾਂ ਕਿ ਉਹ ਸਾਡੇ ਇੱਥੋਂ ਦੇ ਸੁਰੱਖਿਆ ਪ੍ਰਬੰਧਾਂ ਤੇ ਬਹੁਤ ਵੱਡੀ ਸਵਾਲੀਆ ਲਾਉਣ ਵਾਲੀ ਇੱਕ ਘਟਨਾ ਹੈ। ਜੀ ਬਿਲਕੁਲ ਉਮੀਦ ਕਰਦੇ ਹਾਂ ਵੀ ਲੋਕ ਜਿਹੜੇ ਜੀ ਠੀਕ ਠਾਕ ਹੋਣ, ਕਿਉਂਕਿ ਇਹੋ ਜਿਹੇ ਹਮਲਿਆਂ ਦੇ ਵਿੱਚ ਨੁਕਸਾਨੇ ਜਿਹੜੇ ਆ ਆਮ ਲੋਕ ਹੀ ਜਾਂਦੇ ਆ। ਅਤੇ ਮਿੰਟੂ ਗੁਰੂਸਰੀਆ ਜੀ, ਅਗਲੀ ਜਿਹੜੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ ਵੀ ਰਾਹੁਲ ਗਾਂਧੀ ਨੇ ਚੀਨੀ ਰਾਜਦੂਤ ਨੂੰ ਮਿਲੇ ਆ ਤੇ ਉਸ ਦੇ ਉੱਤੇ ਵਿਵਾਦ ਹੋਇਆ। ਅੱਜ ਸਾਰਾ ਦਿਨ ਇਸੇ ਖਬਰ ਦਾ ਹੀ ਰੌਲਾ ਪੈਂਦਾ ਰਿਹਾ। ਅਸਲ ਦੇ ਵਿੱਚ ਕੀ ਹੈ ਕਿ ਇੱਕ ਟੈਲੀਵਿਜ਼ਨ ਨੈਟਵਰਕ ਨੇ ਖੁਲਾਸਾ ਕਰ ਦਿੱਤਾ। ਉਹ ਕਹਿੰਦੇ ਕਿ 8 ਜੁਲਾਈ ਨੂੰ ਰਾਹੁਲ ਗਾਂਧੀ ਤੇ ਜਿਹੜਾ ਚੀਨੀ ਰਾਜਦੂਤ ਹੈ ਭਾਰਤ ਦੇ ਵਿੱਚ ਜੈਵਾਈ, ਉਸ ਜੈਵਾਈ ਨੂੰ ਇਹਨੇ ਉੱਥੇ ਜਾ ਕੇ ਹੱਥ ਮਿਲਾਇਆ। ਜੈਵਾਈ ਉਹ ਨਹੀਂ ਜਿਹੜਾ ਆਪਾਂ ਬੋਲਦੇ ਹੋ, ਨਹੀਂ ਜੈਵਾਈ ਉਹਦਾ ਨਾਮ ਹੈ। ਸੋ ਉਸ ਰਾਜਦੂਤ ਦੀ ਮਿਲਣੀ ਤੋਂ ਬਾਅਦ ਇੱਕ ਵਿਵਾਦ ਖੜਾ ਹੋ ਗਿਆ। ਟੈਲੀਵਿਜ਼ਨ ਨੈਟਵਰਕ ਨੇ ਜਦੋਂ ਖੁਲਾਸਾ ਕੀਤਾ, ਉਸ ਉਪਰੰਤ ਕਾਂਗਰਸ ਨੇ ਇਸ ਚੀਜ਼ ਨੂੰ ਡਿਨਾਈ ਕੀਤਾ। ਉਹ ਕਹਿੰਦੇ ਕਿ ਕੋਈ ਵੀ ਮਿਲਣੀ ਨਹੀਂ ਹੋਈ, ਮਤਲਬ ਕਿ ਉਹਨਾਂ ਨੇ ਇਨਕਾਰ ਹੀ ਕਰ ਦਿੱਤਾ। ਉਹ ਕਹਿੰਦੇ ਕਿ ਰਾਹੁਲ ਗਾਂਧੀ ਉੱਥੇ ਗਿਆ ਹੀ ਨਹੀਂ। ਫਿਰ ਇਸ ਤੋਂ ਬਾਅਦ ਹਾਲਾਂਕਿ ਪ੍ਰੈਸ ਕਾਨਫਰੰਸ ਹੋਈ ਵੀ ਇੱਕ ਕਾਂਗਰਸੀਆਂ ਦੀ। ਉਸ ਤੋਂ ਬਾਅਦ ਕੀ ਹੋਇਆ ਕਿ ਚੀਨੀ ਵੈਬਸਾਈਟ ਦਾ ਹਵਾਲਾ ਦਿੱਤਾ ਗਿਆ ਕਿ ਤੁਸੀਂ ਕਹਿੰਦੇ ਹੋ ਕਿ ਇਹ ਗਿਆ ਹੀ ਨਹੀਂ ਮਹਾਰਾਜ ਸੀ ਉੱਥੇ। ਚੀਨੀ ਵੈਬਸਾਈਟ ਦੇ ਉੱਤੇ ਬਕਾਇਦਾ ਉਹਨਾਂ ਨੇ ਲਿਖਿਆ ਹੋਇਆ ਕਿ 8 ਜੁਲਾਈ ਨੂੰ ਉਹ ਰਾਜਦੂਤ ਨੂੰ ਮਿਲੇ ਆ ਜਾ ਕੇ ਰਾਹੁਲ ਗਾਂਧੀ ਹੋਰੀ। ਫਿਰ ਕਾਂਗਰਸ ਅਚਾਨਕ ਨਿਦਰਾ ਤੋਂ ਜਾਗੀ, ਨੀਂਦ ਤੋਂ ਜਾਗੀ ਤੇ ਉਹ ਮੰਨ ਗਈ। ਉਸਨੇ ਤਸਲੀਮ ਕਰ ਲਿਆ ਕਿ ਰਾਹੁਲ ਗਾਂਧੀ ਸੀਗਾ ਜਿਹੜਾ ਉਹ ਚੀਨੀ ਰਾਜਦੂਤ ਦੇ ਕੋਲ ਗਿਆ। ਉਹ ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ, ਉਹ ਕਹਿੰਦੇ ਜੀ ਚੀਨੀ ਰਾਜਦੂਤ ਦੇ ਨਾਲ ਮਿਲਣੀ ਹੈ ਜਿਹੜੀ ਸ਼ਿਸ਼ਟਾਚਾਰੀ ਮਿਲਣੀ ਸੀਗੀ। ਔਰ ਰਾਹੁਲ ਗਾਂਧੀ ਫਿਰ ਟਵੀਟ ਕਰਕੇ ਇਹ ਦੱਸਣ ਬਹਿ ਗਿਆ। ਉਹ ਕਹਿੰਦਾ ਜੀ ਕਿ ਦੇਖੋ, ਮੈਨੂੰ ਹੱਕ ਆ ਕਿ ਦੇਸ਼ ਦੇ ਵਿੱਚ ਜੋ ਕੁਛ ਹੋ ਰਿਹਾ ਉਹ ਜਾਣਨ ਦਾ, ਪਰ ਉਹ ਦੇਸ਼ ਦੇ ਵਿੱਚ ਕੀ ਹੋ ਰਿਹਾ ਉਹ ਜਾਣਨ ਉਹ ਚੀਨ ਦੇ ਬੰਦਿਆਂ ਕੋਲੇ ਗਿਆ ਕਿ ਭਾਈ ਕੀ ਹੋ ਰਿਹਾ ਦੱਸੋ ਸਾਡੇ ਦੇਸ਼ ਦੇ ਵਿੱਚ। ਸੋ ਕਈ ਤੇ ਹੁਣ ਮਜ਼ਾਕ ਉਡਾਉਂਦੇ ਆ ਕਿ ਜਿਹੜਾ ਉਹਨੇ ਰਾਹੁਲ ਗਾਂਧੀ ਨੂੰ ਤੰਜ ਕੱਸਿਆ ਸੀਗਾ ਕਿ ਮੋਦੀ ਸਾਹਿਬ ਹੁਣ ਚਾਈਨਾ ਦੇ ਮੁੱਦੇ ਤੇ ਬੋਲੋ, ਤੇ ਉਹ ਕਹਿੰਦੇ ਹੋ ਸਕਦਾ ਚੀਨ ਵਾਲੇ ਰਾਜਦੂਤ ਨੇ ਕਿਹਾ ਹੋਵੇ ਕਿ ਜਾ ਕੇ ਆ ਬਿਆਨ ਦਿਓ। ਇਸ
ਇਸ ਖਿੱਚਾਤਾਣ ਦੇ ਵਿੱਚ ਦੂਸਰੀ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਈ ਉਹ ਇਹ ਆਈ ਕਿ ਕਾਂਗਰਸੀਆਂ ਨੇ ਵੀ ਸਵਾਲ ਖੜੇ ਕਰ ਦਿੱਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਤੇ। ਉਹ ਕਹਿੰਦੇ ਕਿ ਦੇਖੋ, ਜਦੋਂ ਚੀਨ ਸ਼ਰੇਆਮ ਅਖਬਾਰਾਂ 'ਚ ਇਹ ਗੱਲ ਕਹਿੰਦਾ ਸੀਗਾ ਕਿ ਸਾਡਾ ਰਾਸ਼ਟਰਪਤੀ ਜਰਮਨ ਦੇ ਵਿੱਚ ਨਰਿੰਦਰ ਮੋਦੀ ਨੂੰ ਨਹੀਂ ਮਿਲੇਗਾ, ਇਹ ਕਹਿੰਦੇ ਕਿ ਇਹ ਆਪਣੇ ਆਪ ਹੀ ਉਹਨੂੰ ਜੱਫੀਆਂ ਪਾਉਣ ਤੁਰ ਪਿਆ, ਇਹ ਕਦੋਂ ਗਿਆ ਸੀ। ਫਿਰ ਦੂਜੇ ਪਾਸੇ ਉਹ ਕਹਿੰਦੇ ਕਿ ਆਹ 4-5 ਦਿਨ ਪਹਿਲਾਂ ਪ੍ਰਕਾਸ਼ ਜਾਵੜੇਕਰ ਤੇ ਇੱਕ ਹੋਰ ਮੰਤਰੀ ਚੀਨ ਦੇ ਵਿੱਚ ਬੀਜਿੰਗ 'ਚ ਇੱਕ ਸਮਾਗਮ 'ਚ ਹਿੱਸਾ ਲੈ ਕੇ ਆਇਆ, ਉਹ ਉੱਥੇ ਕੀ ਲੈਣ ਗਿਆ ਸੀ। ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੁਰ ਪਈਏ ਰਾਜ ਕਰਨਵੀਰ ਸਿੰਘ ਜੀ, ਫਿਰ ਤੇ ਸਭ ਤੋਂ ਵੱਡਾ ਇਹ ਵੀ ਸਵਾਲ ਖੜਾ ਹੋਏਗਾ ਕਿ ਜਦੋਂ ਰੂਸ ਦੇ ਉਫਾ ਸ਼ਹਿਰ ਦੇ ਵਿੱਚੋਂ ਪਰਤਦਿਆਂ ਨਰਿੰਦਰ ਮੋਦੀ ਸਾਹਿਬ ਮੀਆਂ ਨਵਾਜ਼ ਸ਼ਰੀਫ ਦੀ ਹਵੇਲੀ ਦੇ ਵਿੱਚ ਦਰਸ਼ਨ ਕਰਨ ਚਲੇ ਗਏ ਸਨ, ਉਦੋਂ ਕੀ ਲੈਣ ਗਏ ਸੀਗੇ। ਬਹੁਤ ਸਾਰੇ ਸਵਾਲ ਇੱਕ ਦੂਜੇ ਤੇ ਖੜੇ ਕੀਤੇ ਜਾ ਸਕਦੇ ਆ, ਪਰ ਅਸਲ ਗੱਲ ਇਹ ਆ ਕਿ ਜੋ ਇਸ ਸਮੇਂ ਚੀਨ ਔਰ ਭਾਰਤ ਦੇ ਦਰਮਿਆਨ ਤਲਖੀ ਹੈ, ਜਿੰਨੀ ਗੰਭੀਰਤਾ ਨਾਲ ਉਹਨੂੰ ਲੈਣਾ ਚਾਹੀਦਾ, ਸਾਡੀ ਇੱਥੋਂ ਦੀ ਅੰਦਰੂਨੀ ਜਿਹੜੀ ਰਾਜਨੀਤੀ ਹੈ ਉਹ ਉਸ ਨੂੰ ਉਨੀ ਗੰਭੀਰਤਾ ਨਾਲ ਨਹੀਂ ਲੈ ਰਹੀ। ਦੇਖੋ, ਚੀਨ ਨੇ ਸ਼ਰੇਆਮ ਐਲਾਨ ਕਰ ਦਿੱਤਾ ਅੱਜ, ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਸੰਕੇਤ ਦਿੱਤਾ ਹੈ ਕਿ ਉਹਨਾਂ ਦੇ ਬਹੁਤ ਵੱਡੇ ਚਿੰਤਕ ਨੇ ਇਹ ਲੇਖ ਲਿਖਿਆ। ਉਹ ਕਹਿੰਦਾ ਕਿ ਜਿਸ ਤਰੀਕੇ ਨਾਲ ਇਹ ਜਾ ਕੇ ਭੂਟਾਨ ਦੀ ਹਿਫਾਜ਼ਤ ਕਰਦੇ ਆ, ਕੱਲ ਨੂੰ ਤੀਜੇ ਦੇਸ਼ ਦੀ ਫੌਜ ਜੇ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਆ ਗਈ, ਫੇਰ ਉਹਦਾ ਮਤਲਬ ਇਹ ਆ ਕਿ ਪਾਕਿਸਤਾਨੀ ਫੌਜ ਤੇ ਹੈਗੀ ਆ, ਭਾਰਤੀ ਫੌਜ ਤੇ ਹੈਗੀ ਆ ਮੋ ਸਾਹਮਣੇ, ਸਾਡੀ ਤੀਜੀ ਫੌਜ ਜੇ ਆ ਗਈ ਇਸੇ ਤਰ੍ਹਾਂ ਹੀ ਕਸ਼ਮੀਰ 'ਚ ਦਖਲਅੰਦਾਜ਼ੀ ਕਰ, ਫਿਰ ਕੀ ਕਰੋਗੇ। ਤਾਂ ਜਦੋਂ ਇੱਥੋਂ ਤੱਕ ਗੱਲਾਂ ਚਲੇ ਗਈਆਂ, ਫਿਰ ਆ ਜਾ ਕੇ ਉੱਥੇ ਕਦੇ ਰਾਜਦੂਤ ਨੂੰ ਜੱਫੀਆਂ ਪਾ ਲੈਣੀਆਂ, ਕਦੇ ਚੀਨੀ ਰਾਸ਼ਟਰਪਤੀ ਨੂੰ। ਸੋ ਕੂਟਨੀਤੀ ਤੇ ਬਣਾਉਣੀ ਪਵੇਗੀ, ਆਪਣੀ ਕੂਟਨੀਤੀ ਤੇ ਇਹਨਾਂ ਨੂੰ ਸਵੈ ਪਰਚੋਲਣੀ ਪਵੇਗੀ। ਪਰ ਇਸ ਤੋਂ ਇਲਾਵਾ ਜੋ ਅੰਦਰੂਨੀ ਰਾਜਨੀਤੀ ਦੇ ਵਿੱਚ ਕੁੱਕੜ ਖੇ ਉਡਾਈ ਜਾਂਦੀ ਹੈ, ਇਸ ਤੋਂ ਵੀ ਬਚਣ ਦੀ ਜ਼ਰੂਰਤ ਆ, ਕਿਉਂਕਿ ਇਸ ਸਮੇਂ ਤੁਹਾਡਾ ਸਾਹਮਣਾ ਡਰੈਗਨ ਦੇ ਨਾਲ ਆ। ਜੇ ਤੁਸੀਂ ਆਪੋ ਵਿੱਚ ਦੀ ਇਸ ਤਰ੍ਹਾਂ ਦੇ ਜਲੂਸ ਕੱਢੀ ਜਾਓਗੇ ਤੇ ਫਿਰ ਉਹਨਾਂ ਦਾ ਰਸਤਾ ਤੇ ਬਿਲਕੁਲ ਸਾਫ਼ ਹੋ ਜਾਣਾ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇੱਥੇ ਜਿਹੋ ਜਿਹੀ ਕੋਕੋ ਉਹੋ ਜਿਹੀ ਕੋਕੋ ਦੇ ਬੱਚੇ ਆ। ਹਾਲਾਤ ਇਹੋ ਜਿਹੇ ਬਣੇ ਪਏ ਆ ਕਿ ਜਿਸ ਤਰ੍ਹਾਂ ਦਾ ਸਰਕਾਰ ਰੋਲ ਅਦਾ ਕਰਦੀ ਪਈ ਹੈ, ਬਿਲਕੁਲ ਹੌਲੇ ਦਰਜੇ ਦਾ ਕੂਟਨੀਤੀ ਦੇ ਮਾਹੌਲ ਤੇ, ਉਸੇ ਤਰ੍ਹਾਂ ਦਾ ਰੋਲ ਹੈ ਜਿਹੜਾ ਵਿਰੋਧੀ ਧਿਰ ਅਦਾ ਕਰਦੀ ਪਈ। ਔਰ ਵਿਰੋਧੀ ਧਿਰ ਕਾਹਦੀ ਆ, ਉਹ ਧਿਰ ਤੇ ਹੈ ਹੀ ਨਹੀਂ, ਬਸ ਇਕੱਲੀ ਵਿਰੋਧੀ ਆ, ਕਿਉਂਕਿ ਉਹਨਾਂ ਦਾ ਕੰਮ ਹੈ ਪ੍ਰੈਸ ਨੋਟ ਜਾਰੀ ਕਰਨੇ, ਉਹਨਾਂ ਦਾ ਕੰਮ ਹੈ ਬਿਆਨ ਦੇਣੇ, ਉਹਨਾਂ ਦਾ ਕੰਮ ਹੈ ਟਵੀਟ ਕਰਨਾ। ਇਸ ਤੋਂ ਇਲਾਵਾ ਕਾਂਗਰਸ ਦਾ ਹੁਣ ਕੋਈ ਕੰਮ ਨਹੀਂ ਹੈ। ਜੀ ਅਗਲੀ ਆਪਾਂ ਗੱਲ ਮਿੰਟੂ ਗੁਰਸੇਵਕ ਜੀ ਕਰਦੇ ਹਾਂ ਵੀ ਫੌਜ ਦੇ ਵੱਲੋਂ ਜੀਪ ਦੇ ਅੱਗੇ ਬੰਨ੍ਹ ਕੇ ਨੌਜਵਾਨ ਨੂੰ 10 ਲੱਖ ਮੁਆਵਜ਼ਾ ਦੇਣ ਦੇ ਹੁਕਮ। ਦੇਖੋ, ਇਹ ਉਹੀ ਨੌਜਵਾਨ ਹੈ ਫਾਰੂਕ ਅਹਿਮਦ ਡਾਰ ਜੀ, ਜਿਹਨੂੰ 9 ਅਪ੍ਰੈਲ ਨੂੰ ਹਿਊਮਨ ਸ਼ੀਲਡ ਦੇ ਤੌਰ ਤੇ ਫੌਜ ਵੱਲੋਂ ਵਰਤਿਆ ਗਿਆ ਸੀਗਾ ਜੀ। ਉਹ ਬੜਾ ਵਿਵਾਦਤ ਮਸਲਾ ਹੋਇਆ। ਉਸ ਤੋਂ ਬਾਅਦ ਇਸ ਦੇਸ਼ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਬਹਿਸ ਛਿੜੀ ਜੀ। ਕੁਛ ਲੋਕਾਂ ਨੇ ਕਿਹਾ ਕਿ ਜਿਹੜੇ ਲੋਕ ਫੌਜ ਤੇ ਸਵਾਲ ਖੜੇ ਕਰਦੇ ਉਹ ਦੇਸ਼ ਧਰੋਹੀ ਆ, ਤੇ ਸਭ ਤੋਂ ਪਹਿਲੇ ਸਵਾਲ ਜਿਹੜੇ ਖੜੇ ਕੀਤੇ ਸਨ ਉਹ ਸਾਬਕਾ ਫੌਜੀ ਅਫਸਰਾਂ ਨੇ ਕੀਤੇ ਸਨ। ਜਿਹੜੇ ਸਾਡੇ ਇੱਥੋਂ ਦੇ HS ਪਨਾਹ ਗਿਆ, ਸਭ ਤੋਂ ਪਹਿਲਾ ਸਵਾਲ ਉਹਨਾਂ ਨੇ ਖੜਾ ਕੀਤਾ ਸੀਗਾ ਕਿ ਇਹ ਫੌਜ ਦੀ ਜਿਹੜੀ ਕਾਰਵਾਈ ਹੈ ਇਹ ਫੌਜ ਦੀ ਸਾਖ ਲਈ ਕੋਈ ਚੰਗਾ ਸੰਕੇਤ ਨਹੀਂ ਹੈ ਜੀ। ਉਦੋਂ ਬਹਿਸ ਚੱਲਦੀ ਰਹੀ। ਉਸੇ ਦੌਰਾਨ ਜੰਮੂ ਕਸ਼ਮੀਰ ਦੀ ਪੁਲਿਸ ਨੇ ਆਰਮੀ ਦੇ ਖਿਲਾਫ FIR ਦਰਜ ਕੀਤੀ। ਬਹੁਤ ਘੱਟ ਮੌਕਾ ਹੁੰਦਾ ਜਦੋਂ ਆਰਮੀ ਤੇ ਪੁਲਿਸ FIR ਦਰਜ ਕਰਦੀ ਹੈ, ਪਰ ਇਸ ਮਾਮਲੇ 'ਚ ਕੀਤੀ ਗਈ। ਜਿਹੜਾ ਇਹਨਾਂ ਦਾ ਮੇਜਰ ਗਗੋਈ ਸੀਗਾ, ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਸਨਮਾਨਿਤ ਵੀ ਕੀਤਾ। ਔਰ ਇਹ ਵੀ ਇੱਕ ਵਿਲੱਖਣ ਮੌਕਾ ਸੀਗਾ ਕਿ ਜਦੋਂ ਮੇਜਰ ਗਗੋਈ ਨੂੰ ਪ੍ਰੈਸ ਕਾਨਫਰੰਸ ਕਰਨ ਲਈ ਭੇਜਿਆ ਆਰਮੀ ਨੇ। ਆਮ ਤੌਰ ਤੇ ਆਰਮੀ ਦੇ ਮੇਜਰ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਨਹੀਂ ਕਰਦੇ ਸੀ ਦੇ ਰੂਪ ਦੇ ਵਿੱਚ, ਪਰ ਉੱਥੇ ਭੇਜਿਆ ਗਿਆ, ਨਾਲ ਹੀ ਸਨਮਾਨਿਤ ਕੀਤਾ ਗਿਆ। ਪਰ ਬਾਅਦ ਦੇ ਵਿੱਚ ਇਹ ਸਫਾਈ ਦਿੱਤੀ ਗਈ ਮੇਜਰ ਗਗੋਈ ਵੱਲੋਂ, ਇਹ ਤਰਕ ਦਿੱਤਾ ਗਿਆ ਕਿ ਉਸ ਸਮੇਂ ਦੀ ਜ਼ਰੂਰਤ ਸੀ ਔਰ ਇਹ ਮੁੰਡਾ ਜਿਹੜਾ ਉਹ ਪੱਥਰਬਾਜ਼ ਸੀ, ਜਦਕਿ ਫਾਰੂਕ ਅਹਿਮਦ ਡਾਰ ਦਾ ਕਹਿਣਾ ਸੀਗਾ ਕਿ ਉਹਦਾ ਪੱਥਰਬਾਜ਼ਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਹੋਇਆ ਕੀ ਕਿ ਜਾਂਚ ਪੜਤਾਲ ਦੇ ਦੌਰਾਨ ਜਿੱਥੇ ਇਹਨੂੰ ਸਨਮਾਨਿਤ ਕਰ ਦਿੱਤਾ ਗਿਆ, ਉੱਥੇ ਬਹੁਤ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਗਿਆ ਔਰ ਜਿਹੜੇ ਫੌਜੀਆਂ ਨੇ ਸਵਾਲ ਖੜੇ ਕੀਤੇ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਜੋ ਇੱਥੋਂ ਦੇ ਭਗਤ ਕਹਿ ਲਓ ਜਾਂ ਭਗਤਾਂ ਦੇ ਗਾਂਹ ਰੱਖੇ ਹੋਏ ਗੋਲੇ ਕਹਿ ਲਓ। ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀਗੀ ਕਿ ਇਹ ਲੋਕ ਐਂਟੀ ਨੈਸ਼ਨਲਿਸਟ ਨੇ ਜਿਹੜੇ ਇਸ ਸਮੇਂ ਫੌਜ ਨੂੰ ਟਾਰਗੇਟ ਕਰਦੇ ਪਏ। ਅੱਜ ਵੀ ਇੱਕ ਸੱਜਣ ਬੋਲਿਆ, ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਉਹ ਮੰਤਰੀ ਹੈ ਰਾਜਸਥਾਨ ਦੇ ਵਿੱਚ, ਰਾਜ ਕੁਮਾਰ ਰਿਨਵਾਲ ਦਾ ਨਾਮ ਆ। ਉਹ ਕਹਿੰਦਾ ਜਿਹੜਾ ਫੌਜ ਦਾ ਆਲੋਚਕ ਆ ਉਹਦੇ ਤੇ ਹੱਥ ਹੀ ਵੱਢ ਦਿਓ ਸਿੱਧੇ ਤੌਰ ਤੇ।
ਬੰਦਾ ਆਲੋਚਨਾ ਜ਼ਬਾਨ ਦੇ ਨਾਲ ਕਰਦਾ, ਉਹ ਐਡਾ ਪੁੱਠੇ ਦਿਮਾਗ ਦਾ ਬੰਦਾ, ਉਹ ਕਹਿੰਦਾ ਹੱਥ ਝਟਕਾ ਦਿਓ ਤੁਸੀਂ ਨਾਲ। ਬੰਦਾ ਪੁੱਛੇ ਹੱਥ ਨਾਲ ਥੋੜੀ ਕੋਈ ਗੱਲਾਂ ਕਰਦਾ, ਕੋਈ ਆਲੋਚਨਾ ਕਰੂਗਾ ਤੇ ਜ਼ਬਾਨ ਦੇ ਨਾਲ ਕਰੂਗਾ। ਉਹ ਜ਼ਬਾਨ ਖਿੱਚਣ ਦੀ ਥਾਂ ਤੇ ਜ਼ਬਾਨ ਖਿੱਚਣ ਦੀਆਂ ਧਮਕੀਆਂ ਤੇ ਅੱਗੇ ਇਹਨਾਂ ਦੇ ਦਿੰਦੇ ਹੀ ਰਹਿੰਦੇ ਆ। ਉਹ ਕਹਿੰਦਾ ਕਿ ਹੱਥ ਹੀ ਵੱਢ ਦਿਓ, ਸਿਆਪਾ ਹੀ ਨਿਬੇੜੋ ਪਰਾਂ। ਅਜੇ ਸ਼ੁਕਰ ਕਰੋ ਨੇ ਗੱਲ ਦਾ ਉਹ ਰਹਿਮ ਖਾ ਲਿਆ, ਇਹ ਨਹੀਂ ਕਿਹਾ ਕਿ ਗਾਲੀ ਵੱਢ ਦਿਓ। ਦੂਜੇ ਪਾਸੇ ਇਸ ਮਸਲੇ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ, ਇਹ ਮਸਲਾ ਅੱਗੇ ਚੱਲ ਕੇ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਚਲੇ ਗਿਆ। ਮਨੁੱਖੀ ਅਧਿਕਾਰ ਕਮਿਸ਼ਨ ਨੇ ਹੁਣ ਇਸ ਮਸਲੇ 'ਚ ਇਹ ਗੱਲ ਪਾਈ ਕਿ ਕਿਤੇ ਨਾ ਕਿਤੇ ਇਹ ਜਿਹੜੀ ਘਟਨਾ ਸੀਗੀ, ਇਹ ਅਣਮਨੁੱਖੀ ਵਰਤਾਰਾ ਸੀਗਾ। ਇਸ ਕਰਕੇ ਇਸ ਮੁੰਡੇ ਨੂੰ, ਫਾਰਕ ਅਹਿਮਦ ਡਾਰ ਨੂੰ 10 ਲੱਖ ਰੁਪਈਆ ਬਤੌਰ ਮੁਆਵਜ਼ਾ ਜਿਹੜਾ ਉਹ ਸੂਬਾ ਸਰਕਾਰ ਮੁਹੱਈਆ ਕਰਵਾਵੇ। ਹੁਣ ਉੱਥੇ ਭਾਰਤੀ ਜਨਤਾ ਪਾਰਟੀ ਤੇ PDP ਦੀ ਸਾਂਝੀ ਸਰਕਾਰ ਆ, ਇਹ ਪਤਾ ਨਹੀਂ ਮੁਆਵਜ਼ਾ ਦਿੰਦੇ ਆ ਜਾਂ ਉਸ ਫੈਸਲੇ ਨੂੰ ਚੈਲੰਜ ਕਰਦੇ ਆ, ਇਸ ਗੱਲ ਦਾ ਤੇ ਪਤਾ ਨਹੀਂ। ਪਰ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਨੇ ਉਸ ਮੇਜਰ ਦਾ ਸਨਮਾਨ ਕੀਤਾ, ਚੱਲਦੀ ਜਾਂਚ ਪੜਤਾਲ ਦੇ ਦੌਰਾਨ ਉਹਦੇ ਤੋਂ ਪ੍ਰੈਸ ਕਾਨਫਰੰਸ ਕਰਵਾਈ, ਉਹ ਸਾਰਾ ਕੁਛ ਇੱਕ ਵਾਰੀ ਧਰੇ ਦਾ ਧਰਾਇਆ ਰਹਿ ਗਿਆ। ਕਿਉਂਕਿ ਇਹ ਮਾਮਲਾ ਜੋ ਪ੍ਰਚਾਰਿਆ ਜਾ ਰਿਹਾ ਸੀ ਕਿ ਇਹ ਬੰਦਾ ਪੱਥਰਬਾਜ਼ ਸੀਗਾ, ਇਹ ਬੰਦਾ ਐਂਟੀ ਸੋਸ਼ਲ ਐਲੀਮੈਂਟ ਸੀਗਾ, ਉਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਮਨੁੱਖੀ ਅਧਿਕਾਰ ਕਮਿਸ਼ਨ ਉਹਨੂੰ ਜੇ ਕੰਪਨਸੇਟ ਕਰਦਾ ਹੈ ਤਾਂ ਇਹਦਾ ਮਤਲਬ ਕਿ ਉਹ ਉਸ ਮੁੰਡੇ ਦੀ ਦਲੀਲ ਨੂੰ, ਮੁੰਡੇ ਦੇ ਤਰਕ ਨੂੰ ਸਹੀ ਮੰਨਦਾ। ਤਾਂ ਇੱਥੇ ਦੂਜੀਆਂ ਜਿਹੜੀਆਂ ਦਲੀਲਾਂ ਉਹ ਕੱਟੀਆਂ ਜਾਣਗੀਆਂ ਆਪਣੇ ਆਪ। ਔਰ ਇੱਥੇ ਹੁਣ ਇੱਕ ਸਵਾਲ ਇਹ ਖੜਾ ਹੁੰਦਾ ਹੈ ਕਿ ਇਹਨੂੰ ਪੀੜਤ ਦੀ ਜਿੱਤ ਕਿਹਾ ਜਾਵੇ ਜਾਂ ਜਿਹੜੇ ਅੰਨੇ ਤੋਤੇ ਤੇ ਖੌਤੀ ਰਾਸ਼ਟਰਵਾਦੀ ਮੀਡੀਆ ਦੇ ਲੋਕ ਸੀਗੇ ਜਿਹੜੇ, ਉਹਨਾਂ ਦੀ ਹਾਰ ਆਖਿਆ ਜਾਵੇ, ਜਿਹੜੇ ਇਸ ਘਟਨਾ ਨੂੰ ਦੂਜੇ ਪਾਸੋਂ ਪੇਸ਼ ਕਰੀ ਜਾਂਦੇ ਸੀ, ਜਾਂ ਫਿਰ ਇਹਨਾਂ ਨੂੰ ਉਹਨਾਂ ਫੌਜੀ ਅਧਿਕਾਰੀਆਂ ਲਈ ਇੱਕ ਸਬਕ ਕਿਹਾ ਜਾਵੇ ਇਹਨਾਂ ਸਾਰੀਆਂ ਘਟਨਾਵਾਂ ਨੂੰ, ਜਿਨ੍ਹਾਂ ਨੇ ਫੌਜ ਦਾ ਜਿਹੜਾ ਨੇਮ ਕਾਇਦਾ ਆਮ ਤੌਰ ਤੇ ਹੁੰਦਾ ਉਹ ਵੀ ਤੋੜ ਕੇ ਗੋਇਲ ਸਾਹਿਬ ਦੀ ਪ੍ਰੈਸ ਕਾਨਫਰੰਸ ਲਵਾ ਦਿੱਤੀ, ਉਹਦਾ ਸਨਮਾਨ ਕਰਵਾ ਦਿੱਤਾ, ਉਹਨੂੰ ਵਧਾ ਚੜਾ ਕੇ ਪੇਸ਼ ਕਰ ਦਿੱਤਾ ਕਿ ਉਹਨਾਂ ਦੀ ਇਹ ਸਬਕ ਆ। ਔਰ ਮੇਰੇ ਖਿਆਲ ਦੇ ਨਾਲ ਸਬਕ ਹੋਣਾ ਚਾਹੀਦਾ ਰਾਜ ਕਰਨਵੀਰ ਸਿੰਘ ਜੀ। ਕੋਈ ਵੀ ਦੇਸ਼ ਆ, ਕਿਸੇ ਵੀ ਦੇਸ਼ ਦੀ ਫੌਜ ਆ, ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਹੋਣੀ ਚਾਹੀਦੀ ਜਿਹੜੀ ਨਾ ਸਿਰਫ ਉਹਦੀ ਸਾਖ ਲਈ ਇੱਕ ਵੱਡਾ ਸਾਬਤ ਹੋਵੇ, ਬਲਕਿ ਉਹਦੀ ਬਹਾਦਰੀ ਤੇ ਵੀ ਸਵਾਲ ਖੜਾ ਕਰ ਦੇਵੇ। ਕਿਉਂਕਿ ਜੇ ਹਿਊਮਨ ਸ਼ੀਲਡ ਬਣਦੀ ਹੈ, ਅੱਗੇ ਨਾਟੋ ਫੌਜਾਂ ਨੇ ਅਫਗਾਨਿਸਤਾਨ 'ਚ ਇੱਦਾਂ ਕੀਤਾ ਸੀਗਾ, ਉੱਥੋਂ ਖਬਰਾਂ ਆਉਂਦੀਆਂ ਸੀ ਤੇ ਸਾਰੇ ਆਲੋਚਨਾ ਕਰਦੇ ਸਨ, ਸਾਡੇ ਭਾਰਤ ਦੇ ਵਿੱਚੋਂ ਵੀ ਬਹੁਤ ਭਾਰੀ ਆਲੋਚਨਾ ਹੁੰਦੀ ਸੀ ਉਸ ਸਮੇਂ। ਤਾਂ ਮੇਰੇ ਖਿਆਲ ਦੇ ਨਾਲ ਇਹ ਸਿਰਫ ਤੇ ਸਿਰਫ ਕੱਲੀ ਫੌਜ ਦੀ ਸਾਖ ਦੀ ਗੱਲ ਨਹੀਂ, ਇਹ ਫੌਜ ਦੀ ਬਹਾਦਰੀ ਦਾ ਵੀ ਸਵਾਲ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਜਿਹਦੇ ਨਾਲ ਫੌਜ ਦੀ ਬਹਾਦਰੀ ਸਵਾਲਾਂ ਦੇ ਘੇਰੇ 'ਚ ਆ ਜਾਵੇ। ਇੱਥੋਂ ਦੀ ਫੌਜ ਬਹੁਤ ਵੱਡੀ ਫੌਜ ਆ, ਸੋ ਉਹਨੂੰ ਇਸ ਤਰ੍ਹਾਂ ਦੀਆਂ ਬਦਨਾਮੀਆਂ ਤੋਂ ਬਚਣ ਦੀ ਜ਼ਰੂਰਤ ਆ। ਜੀ ਜੀ, ਅਗਲੀ ਆਪਾਂ ਗੱਲ ਮਿੰਟੂ ਗੁਰੂਸਰੇ ਜੀ ਕਰਦੇ ਹਾਂ ਵੀ ਭਾਰਤ ਵੱਲੋਂ 6000 NGO ਦੇ ਲਾਇਸੈਂਸ ਰੱਦ ਕਰਨ ਦਾ ਫੈਸਲਾ। ਦੇਖੋ, ਇਹਨਾਂ ਨੇ ਵੈਸੇ ਕਾਰਨ ਦੱਸੋ ਨੋਟਿਸ ਭੇਜੇ ਆ। ਉੱਦਾਂ ਇਹਨਾਂ ਨੇ ਜੂਨ ਦੇ ਵਿੱਚ ਲਗਭਗ 18,000 NGOs ਨੂੰ ਇਹਨਾਂ ਨੇ ਨੋਟਿਸ ਭੇਜੇ ਸੀਗੇ ਜਿਹੜੇ ਕਿ ਫੋਰਨ ਤੋਂ ਫੰਡਿੰਗ ਹੁੰਦੇ ਆ ਜੀ। ਉਹਨਾਂ NGOs ਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਛ ਨੂੰ ਇਹਨਾਂ ਨੇ ਛੱਡ ਦਿੱਤਾ, ਜਾਂ ਕਿਸੇ ਨੂੰ ਕਹਿ ਲਈਏ ਕਿ ਛਡਾ ਦਿੱਤਾ ਗਿਆ, ਕੁਛ ਨੂੰ ਇਹਨਾਂ ਨੇ ਸਹੀ ਪਾਇਆ ਹੋ, ਕੁਛ ਨੇ ਕੁਛ। ਪਰ 6,000 ਨੂੰ ਇਹਨਾਂ ਨੇ ਦੁਬਾਰਾ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਇਹਦਾ ਮਤਲਬ ਇਹ ਆ ਕਿ ਇਹ ਜਿਹੜਾ 6,000 NGOs ਦਾ ਗਰੁੱਪ ਆ, ਇਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਕਾਰਵਾਈ ਦੇ ਘੇਰੇ 'ਚ ਆ ਜਾਣਾ। ਉਹ ਕਿੱਦਾਂ? ਕਿਉਂਕਿ ਇਹਨਾਂ ਨੇ ਪਿੱਛੇ ਜੇ ਕੁਛ ਕਾਨੂੰਨ ਬਣਾ ਦਿੱਤੇ ਸਨ, ਕੁਛ ਮੱਤਾਂ ਪਾ ਦਿੱਤੀਆਂ ਸਨ। ਇਹ ਬੜੀ ਸਖਤ ਮੱਤਾਂ ਸਨ ਜੋ NGOs ਬਾਹਰੋਂ ਫੰਡਿੰਗ ਲੈਂਦੇ ਆ। ਮੇਰੇ ਮੁਤਾਬਕ ਇਹ ਜਿਹੜਾ 6,000 ਹੈ, ਇਹਦੇ 'ਚ ਕੋਈ ਭਾਵੇਂ ਵਿਰਲਾ ਵਾਂਝਾ ਬਚ ਜਾਵੇ, ਨਹੀਂ ਤੇ ਇਹ ਜਿਹੜੇ ਸਾਰੇ ਇਹਨਾਂ ਦੇ ਲਾਇਸੈਂਸ ਜਾਂ ਇਹਨਾਂ ਦੀ ਜੋ ਵੀ ਰਜਿਸਟ੍ਰੇਸ਼ਨ ਹੁੰਦੀ ਆ ਉਹ ਕੈਂਸਲ ਕਰ ਦਿੱਤੀ ਜਾਣੀ ਆ। ਪਰ ਕਮਾਲ ਦੀ ਗੱਲ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਜਿਸ ਸਮੇਂ ਇੱਕ ਬਹੁਤ ਵੱਡੀ ਬਹਿਸ ਛਿੜੀ ਹੋਈ ਸੀ ਭਾਰਤ ਦੇ ਵਿੱਚ, ਬੀਫ ਨੂੰ ਲੈ ਕੇ, ਫਲਾਹ ਨੂੰ ਲੈ ਕੇ, ਟਮਕਾ ਨੂੰ ਲੈ ਕੇ, ਭਾਰਤ ਦੇ ਵਿੱਚ ਇੱਕ ਅਜਿਹੀ ਚੀਜ਼ ਵਾਪਰੀ ਜਿਸ ਨੂੰ ਇੱਥੋਂ ਦੇ ਮੀਡੀਆ ਨੇ ਬਿਲਕੁਲ ਹਵਾ ਨਹੀਂ ਲੱਗਣ ਦਿੱਤੀ ਤੇ ਲੋਕ ਜਿਹੜੇ ਚਲਾਕ ਲੋਕ ਆ ਉਹ ਆਪਣਾ ਕੰਮ ਕਰਕੇ ਪਿਛਲੇ ਦਰਵਾਜ਼ੇ 'ਚੋਂ ਬਿਲਕੁਲ ਮਾਨਤੀ ਜਿਹੇ ਨਿਕਲ ਗਏ। ਉਹ ਕੀ ਸੀਗਾ ਕਿ ਇਹਨਾਂ ਨੇ ਫਾਈਨੈਂਸ ਬਿੱਲ ਲਿਆਂਦਾ 22 ਮਾਰਚ 2017 ਨੂੰ, ਚੁੱਪ ਕਰਕੇ ਲੋਕ ਸਭਾ 'ਚ ਇਹਨਾਂ ਸਾਰਿਆਂ ਨੇ ਪਾਸ ਕਰ ਦਿੱਤਾ ਰਲ ਮਿਲ ਕੇ। ਉਹ ਕੀ ਸੀਗਾ? ਉਹਦੇ 'ਚ ਇਹ ਸੀਗਾ ਕਿ ਜਿਹੜੀ ਵੀ ਕੋਈ ਕੰਪਨੀ ਕਿਸੇ ਨੂੰ ਖਾਸ ਤੌਰ ਤੇ ਕਿਸੇ ਪੋਲੀਟੀਕਲ ਸੰਗਠਨ ਨੂੰ ਉਹ ਫੰਡਿੰਗ ਕਰਦੀ ਹੈ, ਅੱਗੇ ਤੇ ਇਹ ਸੀਗਾ ਕਿ ਜਿੰਨੀ ਵੀ ਉਹਦੀ 3 ਸਾਲ ਦੀ ਕਮਾਈ ਹੁੰਦੀ ਸੀ ਉਹਦਾ ਸਿਰਫ ਤੇ ਸਿਰਫ 7.5% ਹੀ ਡੋਨੇਟ ਕਰ ਸਕਦੀ ਸੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਚੰਦੇ ਦੇ ਰੂਪ ਦੇ ਵਿੱਚ। ਪਰ ਇਹਨਾਂ ਨੇ ਕੀ ਕੀਤਾ ਕਿ ਉਸ ਫਾਈਨੈਂਸ ਬਿੱਲ ਦੇ ਵਿੱਚ
ਇਹ ਪ੍ਰੋਵੀਜ਼ਨ ਪਾ ਦਿੱਤਾ ਕਿ ਕੋਈ ਵੀ ਜਿਹੜੀ ਕੰਪਨੀ ਹੈ ਉਹ ਚਾਹੇ ਤੇ ਸਾਰੇ ਦਾ ਸਾਰਾ ਆਪਣਾ ਪ੍ਰੋਫਿਟ ਹੈ ਜਿਹੜਾ ਭਾਵੇਂ 5 ਸਾਲਾਂ ਦਾ ਭਾਵੇਂ 1 ਸਾਲ ਦਾ ਉਹ ਕਿਸੇ ਵੀ ਪੋਲੀਟੀਕਲ ਸੰਗਠਨ ਨੂੰ ਦੇ ਸਕਦੀ। ਦੂਸਰੀ ਮੱਦ ਇਹ ਪਾ ਦਿੱਤੀ ਕਿ ਕੋਈ ਵੀ ਕੰਪਨੀ ਇਹ ਨਹੀਂ ਦੱਸੇਗੀ ਕਿ ਉਹਨੇ ਕਿਸ ਪੋਲੀਟੀਕਲ ਪਾਰਟੀ ਨੂੰ ਚੰਦਾ ਦਿੱਤਾ। ਹੁਣ ਕੋਈ ਪਾਰਟੀ ਫਰਜ਼ੀ ਹੈ, ਕੋਈ ਕੰਪਨੀ ਜਾਲੀ ਹੈ, ਕੋਈ ਕੰਪਨੀ ਭਗੌੜੀ ਹੈ ਜਾਂ ਸਿਰਫ ਕਾਗਜ਼ਾਂ 'ਚ ਹੈ, ਉਹਦਾ ਕੋਈ ਪਤਾ ਸੁਰ ਨਹੀਂ ਲੱਗੇਗਾ, ਕਿਉਂਕਿ ਇਹ ਨਹੀਂ ਪਤਾ ਲੱਗਣਾ ਕਿ ਉਹਨੇ ਕਿਸ ਨੂੰ ਫੰਡਿੰਗ ਕੀਤੀ ਹੈ। ਤੇ ਇਸ ਤੋਂ ਪਹਿਲਾਂ ਇੱਕ ਬੜੀ ਚਲਾਕੀ ਹੋਈ ਸੀ ਕਿ ਜੋ ਇਹਨਾਂ ਨੂੰ ਫੋਰਨ ਤੋਂ ਫੰਡਿੰਗ ਹੁੰਦੀ ਸੀ ਪੋਲੀਟੀਕਲ ਪਾਰਟੀਆਂ ਨੂੰ, ਜੋ ਆਮ ਤੌਰ ਤੇ ਕਾਨੂੰਨ ਦੇ ਦਾਇਰੇ 'ਚ ਆਉਂਦਾ ਸੀ, ਇਹਨਾਂ ਨੇ ਦੋਨਾਂ ਪਾਰਟੀਆਂ ਨੇ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸੀਆਂ ਨੇ ਰਲ ਕੇ ਉਸ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ। ਸੋਧ ਦੇ ਮੁਤਾਬਕ ਪੋਲੀਟੀਕਲ ਪਾਰਟੀਆਂ ਨੂੰ ਬਾਹਰੋਂ ਮਿਲਣ ਵਾਲਾ ਚੰਦਾ ਲੀਗਲਾਈਜ਼ ਹੋ ਗਿਆ। ਹੁਣ ਦੇਖੋ, ਇੱਕ ਪਾਸੇ ਪਾਰਟੀਆਂ ਨੂੰ ਬਾਹਰੋਂ ਆਉਂਦਾ ਚੰਦਾ ਲੀਗਲਾਈਜ਼ ਕਰ ਦਿੱਤਾ ਗਿਆ, ਦੂਸਰੇ ਪਾਸੇ ਇਹ ਜਿਹੜੇ NGOs ਆ ਉਹਨਾਂ ਲਈ ਬਾਹਰੋਂ ਆਉਂਦੇ ਚੰਦੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਹ ਕਿਉਂ ਭਾਈ? ਆਖਿਰ ਇਹ ਕੀ ਮਾਜਰਾ? ਸੋ ਮਾਜਰਾ ਇਹ ਆ ਕਿ ਕੁਛ NGOs ਐਸੇ ਆ, ਵੈਸੇ ਵਿੱਚ ਫਰਾਡ ਵੀ ਹੋਣਗੇ, ਵਿੱਚ ਬਹੁਤੇ ਜਿਹੜੇ ਆ ਉਹ ਦੌਲਤ ਸ਼ੋਹਰਤ ਵਾਲੇ ਚੱਕਰਾਂ 'ਚ ਵੀ ਹੋਣਗੇ, ਪਰ ਕੁਛ NGOs ਇਹੋ ਜਿਹੇ ਆ ਭਾਰਤ ਦੇ ਵਿੱਚ, ਰਾਜ ਕਰਨਵੀਰ ਸਿੰਘ ਜੀ, ਜਿਹੜੇ ਇੱਥੋਂ ਦੇ ਵਾਤਾਵਰਨ ਦੀ ਲੜਾਈ ਲੜਦੇ ਆ। ਐਸੇ ਵੀ NGOs ਆ ਜਿਨ੍ਹਾਂ ਨੇ ਚਿੱਕੂ ਅੰਦੋਲਨ ਚਲਾਇਆ ਸੀ, ਕਿਸੇ ਨੂੰ ਸ਼ਾਇਦ ਪਤਾ ਨਹੀਂ ਹੋਣਾ, ਜਦੋਂ ਉੱਥੇ ਕਟਾਈ ਹੁੰਦੀ ਸੀਗੀ, ਸਰਦਾਰ ਡੈਮ ਜਦੋਂ ਬਣਦਾ ਸੀਗਾ ਜੀ, ਉਸੇ ਦੌਰਾਨ ਉੱਥੇ ਲਾਗੇ ਪਾਸੇ ਜਿਹੜੀ ਕਟਾਈ ਹੁੰਦੀ ਸੀ ਤਾਂ ਇੱਕ ਐਸਾ NGO ਸਾਹਮਣੇ ਆਇਆ ਸੀ ਜੋ ਰੁੱਖਾਂ ਦੇ ਨਾਲ ਚਿਪਕ ਜਾਂਦਾ ਸੀ ਕਿ ਅਸੀਂ ਨਹੀਂ ਵੱਢਣ ਦੇਣੇ ਜੀ। ਸੋ ਇਸ ਤਰ੍ਹਾਂ ਦੇ ਵੀ NGO ਆ। ਤਾਂ ਇਹ NGO ਕੁਛ ਇਹੋ ਜਿਹੇ ਰਾਜ ਕਰਨਵੀਰ ਸਿੰਘ ਜੀ ਜੋ ਧਰਤੀ ਹੇਠਲੇ ਖਣਿਜਾਂ ਨੂੰ ਕੱਢਣ ਦੇ ਵਿਰੋਧ ਦੇ ਵਿੱਚ ਖੜਦੇ ਆ, ਜੋ ਜੰਗਲਾਂ ਦੀ ਨਜਾਇਜ਼ ਕਟਾਈ ਦੇ ਵਿਰੋਧ ਦੇ ਵਿੱਚ ਖੜਦੇ ਆ, ਜੋ ਆਦਿਵਾਸੀਆਂ ਦੀ ਬਰਬਾਦੀ ਦੇ ਵਿਰੋਧ ਦੇ ਵਿੱਚ ਖੜਦੇ ਆ। ਸੋ ਮੇਰੇ ਖਿਆਲ ਦੇ ਨਾਲ ਇਹਨਾਂ NGOs ਦੇ ਬਹਾਨੇ ਕੁਛ ਉਹਨਾਂ NGOs ਦਾ ਨੰਬਰ ਲੱਗ ਜਾਣਾ ਜੋ ਸਟੇਟ ਦੇ ਵਿਰੋਧ ਦੇ ਵਿੱਚ ਖੜਦੇ ਆ। ਜੀ ਜੀ ਜੀ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਚੌਟਾਲਿਆਂ ਨੇ ਪੰਜਾਬ 'ਚੋਂ ਹਰਿਆਣਾ ਜਾਣ ਵਾਲੀਆਂ ਗੱਡੀਆਂ ਰੋਕੀਆਂ, ਇਹ ਫਿਰ ਉੱਦਾਂ ਦੇ ਹਾਲਾਤ ਨਹੀਂ ਬਣਦੇ ਜਾ ਰਹੇ? ਦੇਖੋ ਰਾਜ ਕਰਨਵੀਰ ਸਿੰਘ ਜੀ, ਇਹਨਾਂ ਦੀ ਜਿਹੜੀ ਸਿਆਸਤ ਹੈ ਨਾ, ਬਿਲਕੁਲ ਉਹ ਇਹਨਾਂ ਦਾ ਜਿਹੜਾ ਤਾਇਆ ਬੈਠਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੀ ਸਿਆਸਤ ਆ। ਜਦੋਂ ਇਹ ਪਾਵਰ ਤੋਂ ਬਾਹਰ ਹੋ ਜਾਂਦੇ ਆ ਉਦੋਂ ਇਹਨਾਂ ਨੂੰ ਕਿਸਾਨ ਵੀ ਚੇਤੇ ਆ ਜਾਂਦੇ ਆ, ਉਦੋਂ ਇਹਨਾਂ ਨੂੰ ਆਪਣਾ ਧਰਮ, ਫਿਰਕਾ, ਜਾਤ ਵਗੈਰਾ ਸਭ ਕੁਛ ਯਾਦ ਆ ਜਾਂਦਾ। ਜਦੋਂ ਇਹ ਗੱਦੀ 'ਤੇ ਬੈਠੇ ਹੁੰਦੇ ਆ ਉਦੋਂ ਪਤਾ ਨਹੀਂ ਕਿਹੜੀ ਐਨਕ ਲਾਉਂਦੇ ਆ, ਇਹਨਾਂ ਨੂੰ ਰੋਂਦਾ ਕਰਲਾਉਂਦਾ, ਇਹਨਾਂ ਨੂੰ ਵਿਲਕਦਾ, ਭੁੱਖ ਨਾਲ ਤੜਫਦਾ ਸਮਾਜ ਨਜ਼ਰ ਨਹੀਂ ਆਉਂਦਾ ਦੋਨਾਂ ਹੀ ਪਾਰਟੀਆਂ ਨੂੰ। ਸੋ ਉਧਰਲੇ ਪਾਸੇ ਉਹ ਬੈਠੇ, ਇੱਧਰਲੇ ਪਾਸੇ ਹੀ ਬੈਠੇ ਆ। ਹੁਣ ਅਕਾਲੀਆਂ ਨੂੰ ਵੀ ਤਾਂ ਸਭ ਕੁਝ ਚੇਤੇ ਆਈ ਜਾਂਦਾ ਨਾ ਕਿ ਪੰਥ ਕੀ ਹੁੰਦਾ, ਗ੍ਰੰਥ ਕੀ ਹੁੰਦਾ, ਸਮਾਜ ਕੀ ਹੁੰਦਾ, ਸਮਾਜ ਦੀਆਂ ਮੁਸ਼ਕਿਲਾਂ ਕੀ ਹੁੰਦੀਆਂ। ਉੱਦਾਂ ਹੀ ਉੱਥੇ ਆ, ਉਹ ਹੈਟ੍ਰਿਕ ਖਾਈ ਬੈਠੇ ਆ ਹਾਰ ਦੀ। ਹੁਣ ਉਹਨਾਂ ਦੇ ਕੋਲ ਕੁਛ ਵੀ ਹੈ ਨਹੀਂ, ਹੋਰ ਤਾਂ ਕੁਛ ਕਹਿਣ ਹੋ ਰਹੇ ਕਿ ਸਾਡੇ ਬਾਪੂ ਨੇ ਆਹ ਘੁਟਾਲਾ ਕੀਤਾ ਸੀ ਤੇ 10 ਸਾਲ ਦੀ ਕੈਦ ਹੋ ਗਈ, ਪਾਓ ਵੋਟਾਂ, ਨਾਲ ਸਾਡਾ ਇੱਕ ਭਰਾ ਵੀ ਗਿਆ ਹੋਇਆ, ਸਾਨੂੰ ਪਾਓ ਵੋਟਾਂ। ਹੋਰ ਤਾਂ ਕੋਈ ਮੁੱਦਾ ਹੈ ਨਹੀਂ, ਇਹੋ ਜਿਹਾ ਮੁੱਦਾ ਬਣਾ ਲੈਂਦੇ ਆ। ਪਰ ਅੱਜ ਇੱਕ ਚੀਜ਼ ਵੇਖਣ ਵਾਲੀ ਸੀ, ਦੇਖੋ ਉਹਨਾਂ ਨੇ 2 ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ 10 ਜੁਲਾਈ ਨੂੰ ਜਾ ਕੇ ਉੱਥੇ ਹਾਈਵੇਜ਼ ਰੋਕਾਂਗੇ। ਉਹਨਾਂ ਨੇ ਰੋਕ ਵੀ ਲਏ। ਖੱਟਰ ਸਰਕਾਰ ਨੇ ਉਹਨਾਂ ਨੂੰ ਪੂਰਾ ਮੌਕਾ ਦਿੱਤਾ, ਬਿਲਕੁਲ ਨਹੀਂ ਰੋਕਿਆ ਟੋਕਿਆ। ਪੰਜਾਬ ਪੁਲਿਸ ਪੂਰੇ ਪ੍ਰਬੰਧ ਕਰਕੇ ਬੈਠੀ ਸੀ, ਹਾਲਾਂਕਿ ਪ੍ਰਬੰਧ ਹਰਿਆਣੇ ਵਾਲੇ ਵੀ ਕੀਤੇ ਸੀਗੇ। ਪਰ ਦੇਖੋ ਰਾਜ ਕਰਨਵੀਰ ਸਿੰਘ ਜੀ, ਜੇ ਕੋਈ ਬੱਚਾ ਕਿਸੇ ਦਾ ਗੁੰਮ ਹੋ ਜਾਂਦਾ ਉਹ ਜਾ ਕੇ ਹਾਈਵੇ ਤੇ ਧਰਨਾ ਲਾ ਦਿੰਦਾ ਕਿ ਸਾਡਾ ਜਿਗਰ ਦਾ ਟੋਟਾ ਲੱਭ ਕੇ ਲਿਆ ਦਿਓ, ਉਹਦੀ FIR ਤੇ ਬੇਸ਼ੱਕ ਦਰਜ ਹੋ ਜਾਂਦੀ, ਪਰ ਇੱਕ FIR ਉਹਨਾਂ ਤੇ ਵੀ ਦਰਜ ਹੋ ਜਾਂਦੀ ਆ ਕਿ ਤੁਸੀਂ ਹਾਈਵੇ ਕਿਉਂ ਜਾਮ ਕੀਤਾ, ਕਿਉਂਕਿ ਦੇਸ਼ ਦਾ ਸ਼ਾਹ ਮਰ ਗਿਆ। ਪਰ ਇਹਨਾਂ ਨੇ 2 ਮਹੀਨੇ ਪਹਿਲਾਂ ਕਹਿ ਦਿੱਤਾ ਸੀ, ਪਰ ਇਹਨਾਂ ਨੂੰ ਫਿਰ ਬਰਾਬਰ ਮੌਕਾ ਦਿੱਤਾ ਗਿਆ ਔਰ ਇਹਨਾਂ ਲਈ ਬਕਾਇਦਾ ਉਹ ਪੁਆਇੰਟ ਬਣਾ ਕੇ ਰੱਖੇ ਗਏ ਸਨ ਕਿ ਜਿੱਥੇ ਆ ਕੇ ਇਹਨਾਂ ਨੇ ਜਾਮ ਕਰਨਾ ਹੈ। ਦੂਜੀ ਗੱਲ ਆ ਕਿ ਦੇਖੋ, ਜੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ, ਪ੍ਰੈਸ ਕਲੱਬ ਦੇ ਵਿੱਚ 44 ਲੱਗ ਸਕਦੀ ਹੈ ਤਾਂ ਕੀ ਇੱਥੇ 44 ਨਹੀਂ ਸੀ ਲੱਗ ਸਕਦੀ ਹਰਿਆਣੇ ਦੇ ਵਿੱਚ? ਇਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਜੇ ਤੁਸੀਂ ਪ੍ਰਦਰਸ਼ਨ ਕਰਨਾ ਤੇ ਤੁਹਾਨੂੰ ਅਸੀਂ ਪ੍ਰਦਰਸ਼ਨ ਹਾਈਵੇਜ਼ ਦੇ ਕਿਨਾਰਿਆਂ ਤੇ ਬਹਿ ਕੇ ਕਰਨ ਲਈ ਦੇਵਾਂਗੇ, ਅਸੀਂ ਹਾਈਵੇ ਜਾਮ ਨਹੀਂ ਕਰਨ ਦੇਣੇ। ਪਰ ਕਰਨ ਦਿੱਤੇ ਗਏ, ਕਿਉਂਕਿ ਜੇ ਖੱਟਰ ਸਰਕਾਰ ਏਦਾਂ ਕਰਦੀ ਸੀ ਤੇ ਫਿਰ ਚੌਟਾਲਿਆਂ ਦਾ ਚੌਲਾ ਜ਼ਿਆਦਾ ਚੱਲਣਾ ਸੀਗਾ। ਇਹਨਾਂ ਨੇ ਕਹਿਣਾ ਸੀ ਅਸੀਂ ਜੇ ਪਾਣੀ ਲੈਣ ਜਾਂਦੇ ਆ, ਇਹ ਸਾਨੂੰ ਪਾਣੀ ਲੈਣ ਉੱਥੇ ਪਹੁੰਚਣ ਨਹੀਂ ਦਿੰਦੇ ਕਿਉਂਕਿ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਵਾਲੇ ਉੱਥੇ ਰਲੇ ਹੋਏ ਆ। ਸੋ ਇਸ ਤਰ੍ਹਾਂ ਦੇ ਫਿਰ ਪ੍ਰੋਪੇਗੰਡੇ ਖੜੇ ਹੋ ਜਾਣੇ ਸੀ। ਉਹਨਾਂ ਨੇ ਇਸ ਕਰਕੇ ਇਹਨਾਂ ਨੂੰ ਖੁੱਲੇ ਛੱਡਿਆ। ਵੈਸੇ ਇਹਨਾਂ ਨੇ ਕੋਈ ਹਿੰਸਕ ਪ੍ਰਦਰਸ਼ਨ ਨਹੀਂ ਕੀਤਾ ਅੱਜ,
ਕਿਸੇ ਨਾਲ ਕੋਈ ਦੁਰਵਿਹਾਰ ਨਹੀਂ ਕੀਤਾ। ਇਹਨਾਂ ਨੇ ਸਿਰਫ ਤੇ ਸਿਰਫ ਜਿਹੜੇ ਇੱਥੋਂ ਦੇ ਆਵਾਜਾਈ ਸਾਧਨ ਸੀ ਪੰਜਾਬ ਦੇ ਉਹ ਰੋਕ ਦਿੱਤੇ। ਇਹਨਾਂ ਨੇ ਹਰਿਆਣੇ 'ਚ ਐਂਟਰ ਨਹੀਂ ਹੋਣ ਦਿੱਤੇ। ਚਲੋ ਨਾਲ ਇਹਨਾਂ ਨੇ ਕੋਈ ਗੁਲਾਬ ਵੀ ਦਿੱਤੇ, ਪਾਣੀ ਤਣ ਵੀ ਪਿਆ ਰਾਹਗੀਰਾਂ ਨੂੰ, ਪਰ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਹੋਈ। ਕਿਤੇ ਗਰਮੀਆਂ 'ਚ ਕਹਿਰਦੀ ਸੀ, ਬਦਲਵੇਂ ਰੂਟ ਸਨ ਪਰ ਉਹ ਲਿੰਕ ਰੂਟ ਸੀ। ਉਹਨਾਂ ਲਿੰਕ ਰੂਟਾਂ ਤੇ ਜਾਮ ਲੱਗ ਜਾਂਦਾ ਸੀਗਾ। ਸੋ ਸਮੱਸਿਆ ਤੇ ਬਹੁਤ ਘਣੀ ਆਈ ਆ। ਪਰ ਜੋ ਇਹ ਚੁਟਾਲੇ ਚਾਹੁੰਦੇ ਸਨ ਮੇਰੇ ਖਿਆਲ ਦੇ ਨਾਲ ਉਹ ਹੋਇਆ ਨਹੀਂ। ਉਹ ਇਸ ਕਰਕੇ ਨਹੀਂ ਹੋਇਆ ਕਿਉਂਕਿ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਉਣਾ ਸੀ SYL ਦੇ ਮੁੱਦੇ ਤੇ। ਇਹਨਾਂ ਨੂੰ ਇਹ ਸੀ ਕਿਉਂਕਿ ਹਰਿਆਣੇ ਦੇ ਹੱਕ 'ਚੋਂ ਪਹਿਲਾਂ ਹੋਇਆ ਹੀ ਹੋਇਆ ਕਿ ਅਸੀਂ ਥੋੜੇ ਬਹੁਤੇ ਨੰਬਰ ਕੁੱਟ ਲਈਏ ਕਿ ਦੇਖੋ ਜੀ ਸਾਡਾ ਪ੍ਰੈਸ਼ਰ ਦੇਖ ਲਓ ਕਿੰਨਾ ਕੰਮ ਕਰਦਾ ਕਿ ਇੱਧਰੋਂ ਅਸੀਂ ਧਰਨੇ ਲਾਏ, ਇੱਧਰੋਂ ਮੁਜ਼ਾਹਰੇ ਕੀਤੇ, ਸੁਪਰੀਮ ਕੋਰਟ 'ਚ ਹੁਣ ਫੈਸਲਾ ਵੀ ਆ ਗਿਆ। ਉੱਥੇ ਇਹ ਹੁਣ ਖਬਰ ਆ ਰਹੀ ਹੈ ਕਿ ਉੱਥੋਂ ਇੱਕ ਜੱਜ ਹੈ ਜਿਹੜਾ ਕੱਲ ਨੂੰ ਰਿਟਾਇਰ ਹੋ ਰਿਹਾ, ਹੋ ਸਕਦਾ ਤਰੀਕ ਹੈ ਜਿਹੜੀ ਅੱਗੇ ਪੈ ਜਾਵੇ। ਉਹ ਗੱਲ ਬਣਨੀ ਨਹੀਂ। ਪਰ ਦੂਜੀ ਗੱਲ ਹੈ ਜਿਹੜੀ ਜਿਸ ਤਰੀਕੇ ਦਾ ਚੁਟਾਲਿਆਂ ਨੇ ਪ੍ਰਦਰਸ਼ਨ ਕੀਤਾ, ਇਹਨਾਂ ਨੂੰ ਜਿਸ ਤਰੀਕੇ ਦੀ ਖੁੱਲ੍ਹ ਦਿੱਤੀ ਗਈ ਆ, ਇਹ ਕੰਮ ਅੱਗੇ ਵੱਧ ਸਕਦਾ। ਰਾਜ ਕਰਨਵੀਰ ਸਿੰਘ ਜੀ, ਕੱਲ ਨੂੰ ਹੋ ਸਕਦਾ ਪੰਜਾਬ ਦੇ ਵਿੱਚੋਂ ਵੀ ਕੋਈ ਇਹੋ ਜਿਹਾ ਸਿਆਸੀ ਸੰਗਠਨ ਉੱਠ ਕੇ ਆਖ ਦੇਵੇ ਕਿ ਅਸੀਂ ਹਰਿਆਣੇ ਵਾਲੇ ਜਿਹੜੇ ਆਵਾਜਾਈ ਸਾਧਨ ਹੈ ਪੰਜਾਬ 'ਚ ਨਹੀਂ ਵੜਨ ਦੇਵਾਂਗੇ। ਤੇ ਇਹ ਕਿਤੇ ਨਾ ਕਿਤੇ ਮੌਲਿਕ ਅਧਿਕਾਰਾਂ ਦਾ ਵੀ ਘਨਣ ਆ ਨਾ, ਕਿਉਂਕਿ ਤੁਸੀਂ ਦੇਖੋ ਆਪ ਹੀ ਤੇ ਕਹਿੰਦੇ ਹੋ ਕਿ ਦੇਸ਼ ਦਾ ਵਸਿੰਦਾ ਜਿੱਥੇ ਮਰਜ਼ੀ ਜਾ ਸਕਦਾ, ਟਰੈਵਲ ਕਰ ਸਕਦਾ, ਨੌਕਰੀ ਕਰ ਸਕਦਾ। ਪਰ ਇਹੋ ਜਿਹੇ ਚੰਦ ਬੰਦੇ ਜਿਹੜੇ ਆ ਉਹ ਉੱਠ ਕੇ ਤੇ ਹਾਈਵੇ ਜਾਮ ਕਰ ਦਿੰਦੇ ਤੇ ਕਿਸੇ ਨੂੰ ਦੂਸਰੀ ਸਟੇਟ 'ਚ ਵੜ ਨਹੀਂ ਦਿੰਦੇ। ਕੱਲ ਨੂੰ ਪੰਜਾਬ 'ਚ ਜੇ ਕੋਈ ਇਸ ਤਰ੍ਹਾਂ ਦਾ ਸੰਗਠਨ ਉੱਠ ਪਿਆ ਫਿਰ ਕੀ ਕਰੋਗੇ? ਔਰ ਦੂਜੀ ਗੱਲ, ਇਹਨਾਂ ਦੀ ਸਿਆਸਤ ਦੀ ਭੋਲੀ ਜਨਤਾ ਨੂੰ ਸਮਝ ਨਹੀਂ ਆਉਂਦੀ। ਜਦੋਂ ਰੇਲ ਗੱਡੀ ਦੇ ਵਿੱਚ ਹਰਿਆਣੇ ਦਾ ਇੱਕ ਅੱਲੜ ਮੁਸਲਮਾਨ ਕਤਲ ਕਰ ਦਿੱਤਾ ਜਾਂਦਾ ਹੈ, ਉਦੋਂ ਤੇ ਚੁਟਾਲੇ ਪਰਿਵਾਰ ਦੇ ਵਿੱਚੋਂ ਕੋਈ ਵੀ ਗੱਡੀ ਲੈ ਕੇ ਨਹੀਂ ਨਿਕਲਦਾ ਕਿ ਅਸੀਂ ਜਾ ਕੇ ਉਹਨਾਂ ਦੇ ਭੂਰੇ ਤੇ ਝੱਟ ਬਹਿ ਆਈਏ, ਉਹਨਾਂ ਦੇ ਸੱਥਰ ਤੇ ਝੱਟ ਵਰਲਾਪ ਕਰ ਆਈਏ, ਉਹਨਾਂ ਦਾ ਦੁੱਖ ਵੰਡਾ ਆਈਏ। ਜਿਸ ਦਿਨ ਹਰਿਆਣੇ ਦੇ ਵਿੱਚੋਂ ਇੱਕ ਪਿੰਡ ਦੇ ਅੰਦਰੋਂ ਪੂਰੇ ਦਾ ਪੂਰਾ ਦਲਿਤ ਲਾਣਾ, ਜਿੰਨਾ 150 ਘਰ ਸੀ, ਸਾਰਾ ਹੀ ਕੁੱਟ ਕੇ ਕੱਢ ਦਿੱਤਾ ਜਾਂਦਾ, ਘਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਉਹਨਾਂ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕੀਤਾ ਜਾਂਦਾ। 5 ਸਾਲ ਤੋਂ ਉਹ ਜੰਤਰ ਮੰਤਰ ਤੇ ਬੈਠੇ ਆ ਸਾਰੇ ਦਲਿਤ ਘਰ। ਕਦੇ ਨਹੀਂ ਦੇਖਿਆ ਕਿ ਚਟਾਲੇ ਹੋ ਰਹੀ ਉਹਨਾਂ ਲਈ ਧਰਨਾ ਲਾਉਣ। ਧਰਨਾ ਕਿਹਦੇ ਲਈ ਲਾ ਰਹੇ ਆ? SYL ਲਈ, ਕਿਉਂਕਿ SYL ਦੇ ਵਿੱਚ ਰੁੜ ਕੇ ਵੋਟਾਂ ਆਉਣੀਆਂ। ਸੋ ਕੁੱਲ ਮਿਲਾ ਕੇ ਕਹਿ ਸਕਦੇ ਕਿ ਨਿਰੋਲ ਰਾਜਨੀਤੀ ਹੈ। ਔਰ ਚੁਟਾਲਿਆਂ ਦੀ ਰਾਜਨੀਤੀ ਤੋਂ ਪੰਜਾਬ ਦੇ ਕੈਪਟਨ ਨੂੰ ਥੋੜਾ ਜਿਹਾ ਮਾੜਾ ਜਿਹਾ ਅਲਰਟ ਰਹਿਣ ਦੀ ਲੋੜ ਆ, ਕਿਉਂਕਿ ਇਹ ਉਹਨਾਂ ਲੋਕਾਂ ਚੋਂ ਆ ਜਿਨ੍ਹਾਂ ਬਾਰੇ ਪੰਜਾਬੀ 'ਚ ਮੁਹਾਵਰਾ ਬਣਿਆ ਕਿ ਮੇਰਾ ਨਾਂ ਚੁਆਤੀ ਕੋਈ ਘਰ ਛਡਾ ਲਓ। ਸੋ ਇਹੋ ਜਿਹੀ ਚੁਆਤੀ ਸੁੱਟਣ ਵਾਲੇ ਲੋਕਾਂ ਤੋਂ ਪੰਜਾਬ ਨੂੰ ਥੋੜਾ ਜਿਹਾ ਅਲਰਟ ਰਹਿਣ ਦੀ ਜ਼ਰੂਰਤ ਹੈ। ਕੇਂਦਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਇੱਕ ਵਾਰੀ ਤੇ ਇਹਨਾਂ ਨੇ ਡਰਾਮਾ ਕਰ ਲਿਆ, ਵਾਰ-ਵਾਰ ਇਸ ਤਰ੍ਹਾਂ ਦਾ ਡਰਾਮਾ ਜਿਹੜਾ ਉਹ ਪੰਜਾਬ ਬਰਦਾਸ਼ਤ ਨਹੀਂ ਕਰੇਗਾ। ਜੀ ਮਿੰਟੂ ਗੁਰਸੇਵਕ ਜੀ, ਅਗਲੀ ਗੱਲ ਕਰਦੇ ਹਾਂ। ਫੂਲਕਾ ਹੁਣਾਂ ਦੇ ਅਹੁਦਾ ਤਿਆਗ ਤੋਂ ਬਾਅਦ ਦੇ ਵਿੱਚ ਵਿਰੋਧੀ ਧੁਰ ਦੇ ਆਗੂ ਲਈ ਲਾਮਬੰਦੀ ਦਿਸਣ ਲੱਗੀ ਆ। ਲਾਮਬੰਦੀ ਕਿਤੇ ਨਹੀਂ ਦਿਖਦੀ, ਲਾਮਬੰਦੀ ਸਿਰਫ ਫੇਸਬੁੱਕ ਤੇ ਦਿਖਦੀ ਹੈ ਤੁਹਾਨੂੰ। ਜਦੋਂ ਤੁਸੀਂ ਦੇਖੋ ਕਿ ਇੱਕ ਹੀ ਤਰ੍ਹਾਂ ਦੀ ਵਰਡਿੰਗ ਬਸ ਫੋਟੋ ਬਦਲ ਕੇ ਪਾਈ ਹੋਵੇ ਕਿ ਵਿਰੋਧੀ ਧਿਰ ਦਾ ਨੇਤਾ ਕੈਸਾ ਹੋ, ਖੈਰਾ ਜੈਸਾ ਹੋ, ਵਿਰੋਧੀ ਧਿਰ का नेता कैसा हो, बीबी बलजिंदर कौर जैसा हो, तो समझ लो कि लामबंदी शुरू हो चुकी है। वो पार्टी के अंदर भी, वो पार्टी के बाहर सोशल मीडिया ते भी होंदी है। सो ऐसी लामबंदी है जी अजकल संकेतक तौर पर सोशल मीडिया ते वेखी जा सकती है और धड़ल्ले नाल वेखी जा सकती है। जानी उन्होंने समर्थक काफी बेचारे वेले बैठे सीगे, हुण उन्हां नूं इह वी काम मिल गया, वो लामबंदी कर सकते हैं। वैसे जो नाम हुण तक सामने आ रहे हैं कि ये चर्चा दे विच है, ਉਹਨਾਂ ਦੇ ਵਿੱਚ ਤੇ ਇੱਕ ਸਿਮਰਨਜੀਤ ਸਿੰਘ ਬੈਂਸ ਵੀ ਦੱਸਿਆ ਜਾਂਦਾ। ਹੁਣ ਸਿਮਰਨਜੀਤ ਸਿੰਘ ਬੈਂਸ ਨੂੰ ਆਪਣੇ ਵੀ ਬੰਦੇ ਛੱਡ ਕੇ ਉਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਦਾ ਤਾਜ ਮਿਲਦਾ ਹੈ। ਮੇਰੇ ਖਿਆਲ ਦੇ ਨਾਲ ਇਹ ਤੇ ਪਾਰਟੀ ਦੀ ਮਹਾਨਤਾ ਹੋਏਗੀ, ਫਰਾਸਦਿਲੀ ਹੋਏਗੀ ਕਿ 2 ਵਿਧਾਇਕ ਆ ਜਿਹੜੇ ਅਲਾਇੰਸ ਸਾਥੀ ਦੇ, ਉਹਨਾਂ ਦੇ ਸਿਰ ਤੇ ਏਡੀ ਵੱਡੀ ਭੂਮਿਕਾ ਰੱਖਦੇ ਆ, ਆਪਣੇ ਵੀ ਬੰਦੇ ਛੱਡ ਕੇ। ਇਸ ਤੋਂ ਮਹਾਨ ਪਾਰਟੀ ਕਿਤੇ ਨਹੀਂ ਤੁਹਾਨੂੰ ਲੱਭ ਸਕਦੀ। ਔਰ ਦੂਜੀ ਗੱਲ ਇਹ ਆ ਕਿ ਜਿਹੜੇ ਦੂਸਰੇ ਨਾਂ ਜਿਹੜੇ ਦੱਸੇ ਜਾਂਦੇ ਕਿ ਫੂਲਕਾ ਸਾਹਿਬ ਨੇ ਆਪ ਹੀ ਸੁਝਾਏ, ਉਹ ਹੈ ਖਹਿਰਾ ਸਾਹਿਬ, ਸੰਧੂ ਸਾਹਿਬ, ਕੰਵਰ ਸੰਧੂ, ਤੀਸਰੇ ਅਮਨ ਅਰੋੜਾ। ਹੁਣ ਇਹਨਾਂ ਦੇ ਵਿੱਚੋਂ ਦੇਖੀਏ ਤੇ ਅਮਨ ਅਰੋੜਾ ਜਿਹੜਾ ਉਹ ਪਹਿਲਾਂ ਹੀ ਵਾਈਸ ਪ੍ਰੈਜ਼ੀਡੈਂਟ ਆ ਤੇ ਉਹਨੂੰ ਤੇ ਆਪਾਂ ਦੌੜ ਦੇ ਵਿੱਚ ਨਹੀਂ ਗਿਣ ਸਕਦੇ। ਦੂਸਰੇ ਰਹਿ ਗਏ ਕੰਵਰ ਸੰਧੂ ਤੇ ਜਨਾਬ ਖਹਿਰਾ ਹੋਰੀ। ਤਾਂ ਖਹਿਰੇ ਲਈ ਰਸਤਾ ਔਖਾ ਹੋਏਗਾ, ਕਿਉਂਕਿ ਦੇਖੋ ਜਦੋਂ ਭਗਵੰਤ ਮਾਨ ਪ੍ਰੈਜ਼ੀਡੈਂਟ ਬਣਿਆ ਸੀ, ਖਹਿਰੇ ਨੇ ਹਿੱਕ ਠੋਕੇ ਦਾ ਵਿਰੋਧ ਕੀਤਾ ਸੀ ਤੇ ਹੁਣ ਭਗਵੰਤ ਮਾਨ ਇਹ ਮੌਕਾ ਸੁੱਕਾ ਨਹੀਂ ਛੱਡ ਸਕਦਾ। ਭਗਵੰਤ ਮਾਨ ਵੀ ਇਹੋ ਜਿਹਾ ਮੌਕਾ ਜਿਹੜਾ ਉਹ ਲਪੇਟੇਗਾ। ਇਹਦਾ ਮਤਲਬ ਕਿ ਸੁਖਪਾਲ ਸਿੰਘ ਖਹਿਰਾ ਦਾ ਵਿਰੋਧ ਪਾਰਟੀ ਦੇ ਅੰਦਰੋਂ ਹੋਣਾ ਤੈਅ ਆ। ਰਹਿ ਗਏ ਕੰਵਰ ਸੰਧੂ। ਕੰਵਰ ਸੰਧੂ ਥੋੜੇ ਜਿਹੇ ਠੰਡੇ ਆ, ਵੈਸੇ ਉਹਨਾਂ ਦੀ ਸਾਰੇ ਧੜਿਆਂ ਦੇ ਨਾਲ ਇੱਕ ਸਾਰਤਾ ਮਿਲਣੀ ਹੈ, ਸਾਰਿਆਂ ਦੇ ਨਾਲ ਉਹਨਾਂ ਦੀ ਵਹਿਣੀ ਉੱਠਣੀ ਹੈ।
ਕਿਸੇ ਦੇ ਨਾਲ ਉਹਨਾਂ ਦੀ ਕੋਈ ਊਚ ਨੀਚ ਨਹੀਂ, ਕੋਈ ਉਹਨਾਂ ਤੇ ਦਾਗ ਨਹੀਂ। ਸੋ ਉਹ ਥੋੜੇ ਜਿਹੇ ਠੰਡੇ ਮਤੇ ਵਾਲੇ ਗਿਣੇ ਜਾਂਦੇ ਆ, ਸਾਰੇ ਨਾਲ ਮੋਹ ਪਿਆਰ ਨਾਲ ਤੁਰਨ ਵਾਲੇ ਬੰਦੇ ਆ। ਪਰ ਉਹਨਾਂ ਤੇ ਜੇਕਰ ਗੁਣਾ ਪੈਂਦਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਕੋਈ ਬੋਲੇਗਾ ਨਹੀਂ। ਪਰ ਉਹ ਤੋਂ ਵੀ ਅੱਗੇ ਬੀਬੀ ਬਲਜਿੰਦਰ ਕੌਰ ਦਾ ਨਾਂ ਚੱਲਦਾ ਪਿਆ, ਨਾਜਰ ਸਿੰਘ ਮਾਨਸ਼ਾਹੀਆਂ ਦਾ ਨਾਂ ਚੱਲਦਾ ਪਿਆ, ਯਾਨੀ ਕਿ ਬਹੁਤ ਵੱਡੇ ਪੱਧਰ ਤੇ ਲਾਮਬੰਦੀ ਅੰਦਰ ਵੀ ਹੋ ਰਹੀ ਹੈ, ਬਾਹਰ ਵੀ ਹੋ ਰਹੀ ਹੈ ਕਿ ਇਹਨੂੰ ਬਣਾਓ, ਇਹਨੂੰ ਬਣਾਓ, ਇਹ ਬੈਟਰ ਆ, ਬੈਟਰ ਨਹੀਂ, ਉਹ ਅਗਲਾ ਕਹਿੰਦਾ ਜੀ ਇਹ ਬੈਸਟ ਆ, ਸੋ ਆਹ ਚੱਕੋ ਜੀ ਸਾਡਾ। ਇਸ ਤਰ੍ਹਾਂ ਦੀ ਇੱਕ ਲਾਮਬੰਦੀ ਚੱਲਦੀ ਪਈ ਆ। ਦੇਖੋ ਨਾ ਬੈਟਰ ਬੈਸਟ ਦੇ ਵਿੱਚੋਂ ਕਿਹੜਾ ਬਾਜੀ ਮਾਰਦਾ ਉਹ ਤੇ ਪਤਾ ਨਹੀਂ। ਪਰ ਜਿੱਥੋਂ ਤੱਕ ਤਿਆਗ ਦੀ ਤੁਸੀਂ ਗੱਲ ਕੀਤੀ ਆ, ਚਰਚੇ ਤਿਆਗ ਦੇ ਵੀ ਬੜੇ ਆ। ਤਿਆਗ ਦੇ ਚਰਚੇ ਇਉਂ ਆ ਰਾਜ ਕਰਨਵੀਰ ਸਿੰਘ ਜੀ, ਇਹ ਤਿਆਗ ਤੇ 2-2.5 ਮਹੀਨੇ ਪਹਿਲਾਂ ਹੀ ਹੋ ਚੁੱਕਾ। ਇਹਨੂੰ ਨਵਿਆਉਣ ਦੀ ਕਿਉਂ ਜ਼ਰੂਰਤ ਪਈ ਆ? ਇਹਨੂੰ ਰਿਨਿਊ ਕਿਉਂ ਕੀਤਾ ਗਿਆ ਤਿਆਗ ਨੂੰ? ਕਿਉਂਕਿ 2-2.5 ਮਹੀਨੇ ਪਹਿਲਾਂ ਤੁਸੀਂ ਖਬਰ ਆਪ ਹੀ ਸੁਣੀ ਹੋਣੀ ਹੈ ਕਿ ਇਹਨਾਂ ਨੇ ਕਿਹਾ ਸੀਗਾ ਕਿ ਹੁਣ ਮੇਰੀ ਬੇਟੀ 84 ਕਤਲੇਆਮ ਪੀੜਤਾਂ ਦੇ ਕੇਸ ਲੜੇਗੀ, ਉਹ ਟੀਮ ਕੇਸ ਵੇਖੇਗੀ, ਮੈਂ ਲੋਕਾਂ ਦੀ ਆਵਾਜ਼ ਅਸੈਂਬਲੀ 'ਚ ਚੁੱਕਾਂਗਾ। ਇਹਨਾਂ ਨੇ ਆਪ ਹੀ ਕਿਹਾ ਸੀਗਾ ਨਾ। ਔਰ ਉਸ ਸਮੇਂ ਇਹਨਾਂ ਨੇ ਇਹੋ ਹੀ ਗੱਲ ਕਹੀ ਸੀ ਕਿ ਬਾਰ ਐਸੋਸੀਏਸ਼ਨ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ, ਆਹੀ ਗੱਲ ਕਹੀ ਸੀ ਨਾ। ਉਹਨਾਂ ਨੂੰ ਨਵਿਆਉਣ ਦੀ ਕਿਉਂ ਜ਼ਰੂਰਤ ਪਈ, ਰਿਨਿਊ ਕਰਨ ਦੀ ਕਿਉਂ ਜ਼ਰੂਰਤ ਪਈ ਤਿਆਗ ਨੂੰ? ਸੋ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਫੂਲਕਾ ਸਾਹਿਬ ਲਈ escape route ਜਿਹੜਾ ਉਹ ਤਿਆਰ ਕੀਤਾ ਗਿਆ ਕਿ ਤੁਸੀਂ ਇੱਧਰ ਦੇ ਨਿਕਲ ਜਾਓ, ਕੋਈ ਨੁਕਸਾਨ ਨਹੀਂ ਹੋਏਗਾ। ਉਹ ਕਿੱਦਾਂ? ਕਿਉਂਕਿ ਲੱਗਦਾ ਇਹ ਹੈ ਕਿ ਜਿਸ ਤਰੀਕੇ ਦੀ ਪਲੇਠੇ ਸੈਸ਼ਨ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈ, ਉਹ ਕਿਤੇ ਨਾ ਕਿਤੇ ਪਾਰਟੀ ਦਾ ਅੰਦਰ ਖਾਤੇ ਮਨੋਬਲ ਤੋੜ ਕੇ ਗਈ ਹੈ, ਕਿਤੇ ਨਾ ਕਿਤੇ ਪਾਟਕ ਪਾ ਕੇ ਗਈ ਆ। ਕਿਉਂਕਿ ਦੇਖੀਏ ਭਗਵੰਤ ਮਾਨ ਉਸ ਘਟਨਾਕ੍ਰਮ ਚੋਂ ਗਾਇਬ ਰਹਿੰਦੇ ਆ, ਸਿਰਫ ਤੇ ਸਿਰਫ ਇੱਕ ਅੱਧੀ ਖਾਨਾ ਪੂਰਤੀ ਦੀ ਹਾਜ਼ਰੀ ਲੱਗੇ। ਸਿਮਰਨਜੀਤ ਸਿੰਘ ਬੈਂਸ ਸਿੱਧੇ ਤੌਰ ਤੇ ਨਿਸ਼ਾਨਾ ਲਾਉਂਦੇ ਆ ਫੂਲਕਾ ਸਾਹਿਬ ਦੀ ਅਗਵਾਈ ਤੇ ਕਿ ਇਹਨਾਂ ਨੇ ਬਹੁਤ ਮਾੜਾ ਕੀਤਾ ਉਹਨਾਂ ਦੀ ਗੱਡੀ 'ਚ ਬਹਿ ਕੇ। ਫਿਰ ਖਹਿਰਾ ਸਾਹਿਬ ਡਾਇਰੈਕਟਲੀ ਤੇ ਨਹੀਂ, ਇਨਡਾਇਰੈਕਟਲੀ ਰੋਸ ਜਤਾਉਂਦੇ ਆ। ਮਤਲਬ ਇਹ ਕਿ ਕਿਤੇ ਨਾ ਕਿਤੇ ਉਹ ਪ੍ਰਭਾਵ ਫੂਲਕਾ ਸਾਹਿਬ ਦਾ ਜਿਹੜਾ ਗੱਡੀ 'ਚ ਬਹਿ ਕੇ ਗਏ ਉਹ ਪਾਰਟੀ ਦੇ ਅੰਦਰ ਹੀ ਨੈਗੇਟਿਵ ਪਿਆ। ਤਾਂ ਹੋ ਸਕਦਾ ਹੈ ਕਿ ਇੱਕ ਤਿਆਗ ਦਾ ਬਹਾਨਾ, ਉਹ ਤਿਆਗ ਨਵਿਆ ਕੇ ਉਹ ਫਿਰ ਅੱਗੇ ਲਿਆ ਕੇ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਕੀਤਾ ਗਿਆ ਹੋਵੇ। ਪਰ ਚਰਚੇ ਕਈ ਕਿਸਮ ਦੇ ਆ, ਇਹਨਾਂ ਚਰਚਿਆਂ ਦੇ ਵਿੱਚੋਂ ਕਿਹੜਾ ਚਰਚਾ ਹੁਣ ਸਹੀ ਹੁੰਦਾ ਉਹ ਤੇ ਸਮਾਂ ਤੈਅ ਕਰੇਗਾ। ਪਰ ਫੂਲਕਾ ਸਾਹਿਬ ਦਾ ਜਿਹੜਾ ਤਿਆਗ ਆ ਇਹ ਵੀ ਇੱਕ ਵਿਲੱਖਣ ਚਰਚਾ ਬਣਿਆ ਹੋਇਆ। ਜੀ 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 ਮਿੰਟੂ ਗੁਰਸੇਵਕ ਜੀ, ਅਗਲੀ ਗੱਲ ਕਰਦੇ ਹਾਂ। ਨਵਜੋਤ ਸਿੱਧੂ ਦੀ ਕਾਰਵਾਈ ਤੇ ਉੱਠਣ ਲੱਗੇ ਨੇ ਕਈ ਤਰੀਕੇ ਦੇ ਸਵਾਲ। ਮਿੰਟੂ ਜੀ ਜੀ ਰਾਜਕਰਨ ਜੀ ਆਵਾਜ਼ ਆ ਰਹੀ? ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ। ਹਾਂਜੀ ਹਾਂਜੀ ਜੀ ਹਾਂਜੀ। ਨਵਜੋਤ ਸਿੱਧੂ ਨੇ ਉਹ ਜੋ ਫਾਸਟਵੇ ਕੇਬਲ ਦੇ ਖਿਲਾਫ ਮੋਰਚਾ ਵਿੱਢਿਆ ਹੋਇਆ, ਉਹਦੇ ਤਹਿਤ ਤੁਹਾਨੂੰ ਪਤਾ ਹੀ ਸੁਪਰੀਡੈਂਟ ਇੰਜੀਨੀਅਰ ਇਹਨੇ 4 ਮੁਅੱਤਲ ਕਰ ਦਿੱਤੇ ਸਨ ਜੀ। 3 IAS ਅਫਸਰਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀਗੀ। ਉਹ ਜਿਹੜੇ ਅਫਸਰ ਆ ਉਹਨਾਂ ਦੇ ਵਿੱਚੋਂ ਇੱਕ PK ਗੋਇਲ ਜਿਹੜਾ ਬਰਖਾਸਤ ਹੋਇਆ। PK ਗੋਇਲ ਦੇ ਖਿਲਾਫ ਜੋ ਕਾਰਵਾਈ ਹੋਈ ਆ ਉਹਦੇ ਵਿਰੋਧ ਦੇ ਵਿੱਚ ਕਾਫੀ ਲੋਕ ਜੁਟੇ ਆ। ਤੁਹਾਨੂੰ ਉਦੋਂ ਹੀ ਸ਼ਾਇਦ ਪਤਾ ਲੱਗਿਆ ਹੋਏਗਾ ਕਿ ਇੱਕ ਦਿਨ ਸਮੂਹਿਕ ਛੁੱਟੀ ਵੀ ਕੀਤੀ ਸੀ ਜਿਸ ਦਿਨ ਇਹਨਾਂ ਤੇ ਕਾਰਵਾਈ ਕੀਤੀ ਗਈ। ਉਸ ਤੋਂ ਅਗਲੇ ਦਿਨ ਉਹ ਤੋਂ ਇਲਾਵਾ ਅੱਜ ਵੀ ਧਰਨੇਬਾਜ਼ੀ ਹੋਈ ਆ ਉੱਥੇ। ਇਹ ਗੱਲ ਵੱਖਰੀ ਹੈ ਕਿ ਇੱਕ ਧੜਾ ਇਸ ਵਿਰੋਧ ਦੇ ਵਿੱਚ ਸ਼ਾਮਲ ਆ, ਦੂਸਰਾ ਧੜਾ ਸਾਇਲੈਂਟ ਆ, ਖਾਸ ਤੌਰ ਤੇ ਸਫਾਈ ਕਰਮੀਆਂ ਦਾ, ਜਿਹੜੇ ਨਗਰ ਨਿਗਮ ਦੇ ਵਿੱਚ ਸਫਾਈ ਕਰਮਚਾਰੀ ਆ। ਕਿਉਂਕਿ ਸਫਾਈ ਕਰਮਚਾਰੀ ਹੀ ਵੱਧ ਵਿਰੋਧ ਹੈ ਜਿਹੜਾ ਪ੍ਰਭਾਵਸ਼ਾਲੀ ਕਰ ਸਕਦੇ, ਕਿਉਂਕਿ ਉਹ ਕਹਿੰਦੇ ਆ ਕਿ ਨਾ ਅਸੀਂ ਸੀਵਰੇਜ ਸਾਫ਼ ਕਰਨਾ, ਨਾ ਅਸੀਂ ਕੂੜਾ ਚੁੱਕਣਾ, ਸਾਡਾ ਵਿਰੋਧ ਇਹੋ ਹੀ ਆ। ਤਾਂ ਉਹ ਵਿਰੋਧ ਹਮੇਸ਼ਾ ਹੀ ਵਜ਼ਨਦਾਰ ਵਿਰੋਧ ਹੁੰਦਾ। ਹੁਣ ਇਹਨਾਂ ਸਫਾਈ ਕਰਮੀਆਂ ਦਾ ਇੱਕ ਧੜਾ ਵਿਰੋਧ ਕਰਦਾ ਪਿਆ, ਇੱਕ ਧੜਾ ਸਾਇਲੈਂਟ ਆ। ਦੂਜਾ ਸਵਾਲ ਨਵਜੋਤ ਸਿੱਧੂ ਦੀ ਕਾਰਵਾਈ ਤੇ ਇਹ ਉੱਠਦਾ ਪਿਆ ਕਿ ਜੇ ਤੁਸੀਂ ਸਿੰਗਲ ਬਿੱਡ ਦਾ ਬਹਾਨਾ ਬਣਾ ਕੇ ਕਾਰਵਾਈ ਕਰਦੇ ਹੋ, ਕਿਉਂਕਿ ਇਹਨਾਂ ਨੇ ਬਹਾਨਾ ਇਹ ਬਣਾਇਆ ਕਾਰਵਾਈ ਦਾ ਕਿ ਜਿਹੜੀ ਸਿੰਗਲ ਬਿੱਡ ਟੈਂਡਰਿੰਗ ਹੋਈ ਆ ਉਹਦੇ 'ਚ ਅਫਸਰ ਕਿਤੇ ਨਾ ਕਿਤੇ ਜ਼ਿੰਮੇਵਾਰ ਆ। ਦੇਖੋ ਇਹ ਬਿਲਕੁਲ ਗੱਲ ਸਹੀ ਆ ਰਾਜਕਰਨਵੀਰ ਸਿੰਘ ਜੀ। ਇੱਥੋਂ ਦੀ ਪ੍ਰਣਾਲੀ ਏਦਾਂ ਦੀ ਤੈਅ ਆ ਕਿ ਜੇਕਰ ਸਿੰਗਲ ਬਿੱਡ ਮਤਲਬ ਕਿ ਇੱਕੋ ਇੱਕ ਬੋਲੀਕਾਰ ਆ ਤਾਂ ਟੈਂਡਰਿੰਗ ਨਹੀਂ ਹੋ ਸਕਦੀ, ਕਿਸੇ ਵੀ ਮਾਮਲੇ ਦੇ ਵਿੱਚ ਬੋਲੀ ਨਹੀਂ ਹੋ ਸਕਦੀ, ਕਿਉਂਕਿ ਘੱਟੋ ਘੱਟ 3 ਬੋਲੀਕਾਰ ਹੋਣੇ ਜ਼ਰੂਰੀ ਆ। ਇੱਥੇ ਸਿੰਗਲ ਬਿੱਡ ਯਾਨੀ ਕੋਈ ਇੱਕੋ ਬੋਲੀਕਾਰ ਆਇਆ ਕੌਣ? ਤੇ ਉਹੀ ਫਾਸਟਵੇ ਵਾਲੇ ਆਏ, ਫਾਸਟਵੇ ਵਾਲੇ ਆਏ ਤੇ ਇੱਕੋ ਸਿੰਗਲ ਬਿੱਡ ਤੇ ਉਹ ਆਪਣੀ ਟੈਂਡਰਿੰਗ ਲੈ ਗਏ। ਇਹਨਾਂ ਦੇ ਕਹਿਣ ਦਾ ਮਤਲਬ ਇਹ ਆ। ਖੈਰ ਦੂਸਰੀ ਗੱਲ ਇਹ ਆ ਕਿ ਜੇਕਰ ਸਿੰਗਲ ਬਿੱਡ ਦਾ ਹੀ ਮਸਲਾ ਹੈ ਤੇ ਫਿਰ ਤੇ ਨਵਜੋਤ ਸਿੱਧੂ ਹੋਰੀ ਆਪ ਵੀ ਘਿਰਦੇ ਆ, ਕਿਉਂਕਿ ਜਿਹੜੀਆਂ ਆਹ ਰੇਤਾ ਦੀਆਂ ਨਿਲਾਮੀਆਂ ਹੋਈਆਂ ਇਹਨਾਂ ਦੇ ਵਿੱਚ 18 ਖੱਡਾਂ ਇਹੋ ਜਿਹੀਆਂ ਦੱਸੀਆਂ ਜਾਂਦੀਆਂ ਜਿਹੜੀਆਂ ਸਿੰਗਲ ਬਿੱਡ ਤੇ ਗਈਆਂ ਨੇ ਜੀ। ਫਿਰ ਉਹ ਵੀ ਗਲਤ ਨੇ। ਜੇ ਸਿੰਗਲ ਬਿੱਡ ਟੈਂਡਰਿੰਗ ਉਹ ਗਲਤ ਆ ਤੇ ਫਿਰ ਇਹ ਕਿਵੇਂ ਸਹੀ ਹੋ ਸਕਦੀ ਹੈ? ਨਵਜੋਤ ਸਿੱਧੂ ਹੀ ਸਮਝਾ ਸਕਦਾ
ਤੀਜੀ ਗੱਲ ਹੋ ਰਿਹਾ ਕਿ ਦੇਖੋ ਇੱਥੋਂ ਦੀ ਅਫਸਰਸ਼ਾਹੀ ਨੂੰ ਵੀ ਥੋੜਾ ਜਿਹਾ ਜਾਗਣਾ ਚਾਹੀਦਾ। ਹੁਣ ਇਸ ਗੱਲ ਤੇ ਇਹ ਵਿਰੋਧ ਪ੍ਰਦਰਸ਼ਨ ਕਰਦੇ ਪਏ ਆ, ਵਿਦਰੋਹ ਵੀ ਕਰਦੇ ਪਏ ਆ ਕਿ ਕਾਰਵਾਈ ਗਲਤ ਹੋਈ ਆ। ਜਦੋਂ ਤੁਸੀਂ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ ਕਾਰਵਾਈਆਂ ਗਲਤ ਕਰਦੇ ਹੋ, ਉਦੋਂ ਤੁਸੀਂ ਇੱਕ ਮੁੱਠ ਕਿਉਂ ਨਹੀਂ ਹੁੰਦੇ ਕਿ ਭਾਈ ਸਾਥੋਂ ਗਲਤ ਕੰਮ ਨਾ ਕਰਾਓ, ਕੱਲ ਨੂੰ ਭੁਗਤਣੀ ਤੇ ਸਾਨੂੰ ਪੈਣੀ ਹੈ। ਉਦੋਂ ਤੁਸੀਂ ਕੋਈ ਇਸ ਤਰ੍ਹਾਂ ਦੀ ਕਲਮ ਛੋੜੋ ਹੜਤਾਲ ਕਿਉਂ ਨਹੀਂ ਕਰਦੇ? ਭਾਈ ਅਸੀਂ ਗਲਤ ਕੰਮ ਨਹੀਂ ਕਰਨਾ, ਅਸੀਂ ਠੀਕ ਆ ਸਰਕਾਰੀ ਮਸ਼ੀਨਰੀ ਦੇ ਪੁਰਜੇ ਆ, ਅਸੀਂ ਤੁਹਾਡੀਆਂ ਹਦਾਇਤਾਂ ਤੇ ਕੰਮ ਕਰਨਾ, ਪਰ ਅਸੀਂ ਗਲਤ ਕੰਮ ਕਰਕੇ ਆਪ ਕਿਉਂ ਫਸੀਏ? ਉਦੋਂ ਤੁਸੀਂ ਇਸ ਤਰ੍ਹਾਂ ਦੀ ਲਾਮਬੰਦੀ ਕਿਉਂ ਨਹੀਂ ਕਰਦੇ? ਪਰ ਇਹ ਇੱਕ ਚੀਜ਼ ਜਿਹੜੀ ਹੈ ਉਹ ਇੱਥੋਂ ਦੀ ਅਫਸਰਸ਼ਾਹੀ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਨੇਤਾ ਤੇ ਤੂਫਾਨ ਝੱਖੜ ਵਰਗੇ ਆ, ਆਏ ਤੇ ਝੁੱਲ ਕੇ ਚਲੇ ਗਏ। 5 ਸਾਲ ਆਏ ਰਾਜ ਕਰਕੇ ਚਲੇ ਗਏ, ਬਾਅਦ ਦੀਆਂ ਜਿਹੜੀਆਂ ਕੀਤੀਆਂ ਕਰਾਈਆਂ ਉਹ ਤੁਹਾਡੇ ਤੇ ਪੈਣੀਆਂ। ਹੁਣ ਦੇਖੋ ਜਿਹੜੀ ਸਿੰਗਲ ਬਿਡ ਟੈਂਡਰਿੰਗ ਹੋਈ ਆ ਉਹ ਕਰਾਈ ਤੇ ਮੰਤਰੀ ਨੂੰ ਹੋਏਗੀ ਨਾ, ਤੇ ਮੰਤਰੀ ਕੌਣ ਸੀ ਉਸ ਸਮੇਂ ਦਾ? ਉਹ ਮੰਤਰੀ ਜਿਹਨੂੰ ਤਰਨਤਾਰਨ ਦੀ ਇੱਕ ਕੱਪੜੇ ਦੀ ਮਾਮੂਲੀ ਜਿਹੀ ਦੁਕਾਨ ਤੋਂ ਚੁੱਕ ਕੇ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਚ ਲਿਆਂਦਾ ਸੀ, ਬਾਅਦ ਚ ਸਥਾਨਕ ਸਰਕਾਰਾਂ ਦਾ ਮੰਤਰੀ ਬਣ ਗਿਆ। ਹੁਣ ਉਹਨੂੰ ਕੋਈ ਪੁੱਛਦਾ ਨਹੀਂ ਪਿਆ ਤੇ ਇਹੋ ਜਿਹੇ ਜਿਹੜੇ ਅਫਸਰ ਝਟਕਾਏ ਜਾ ਰਹੇ ਆ। ਸੋ ਇਹਨਾਂ ਅਫਸਰਾਂ ਨੂੰ ਮਾੜੀ ਮੋਟੀ ਆਪਣੀ ਅਣਖ ਜਗਾ ਕੇ ਔਰ ਬੱਤੀ ਜਲਾ ਕੇ ਦਿਮਾਗ ਦੀ ਸੋਚ ਲੈਣਾ ਚਾਹੀਦਾ ਕਿ ਇਹਨਾਂ ਦਾ ਜਾਣਾ ਕੱਖ ਨਹੀਂ। ਇੱਕ ਹਰਿਆਣੇ ਦੇ ਵਿੱਚ ਨਜ਼ੀਰ ਮਿਲਦੀ ਹੈ ਇਹੋ ਜੀ, ਉੱਥੇ ਇੱਕ ਵਾਰੀ ਇੱਕ CM ਦੇ ਜਵਾਈ ਨੇ ਕੋਈ ਐਸਾ ਵੈਸਾ ਕੰਮ ਕਰਾਤਾ ਸੀ, ਮਾਮਲਾ ਅਦਾਲਤ 'ਚ ਚਲੇ ਗਿਆ। ਅਦਾਲਤ ਦੇ ਵਿੱਚ ਉਸ ਸਮੇਂ ਦਾ ਜਿਹੜਾ ਉੱਚ ਅਧਿਕਾਰੀ ਸੀ ਪੁਲਿਸ ਮਹਿਕਮੇ ਦਾ, ਉਹ ਆਂਦਾ ਸੀ ਕਿ ਦੇਖੋ ਮੇਰਾ ਇਹਦੇ 'ਚ ਕੋਈ ਗੁਨਾਹ ਨਹੀਂ, ਮੈਂ ਇਹ ਕੰਮ ਕਰਨਾ ਨਹੀਂ ਸੀ ਚਾਹੁੰਦਾ, ਪਰ ਕਿਉਂਕਿ CM ਦੇ ਜਵਾਈ ਸਾਹਿਬ ਆਏ ਸਨ ਮੈਨੂੰ ਕਰਨਾ ਪਿਆ। ਤੇ ਫਿਰ ਅਦਾਲਤ ਨੇ ਆਖਿਆ ਸੀ ਅਸੀਂ ਨਾ ਤੇ ਜਵਾਈ ਨੂੰ ਜਾਣਦੇ ਹਾਂ, ਨਾ CM ਦੇ ਭਾਈ ਨੂੰ ਜਾਣਦੇ, ਅਸੀਂ ਜਾਣਦੇ ਹਾਂ ਤੈਨੂੰ। ਸਰਕਾਰੀ ਸੀਟ ਤੇ ਤੂੰ ਬੈਠਾ ਸੀ, ਨਿਰਣਾ ਤੂੰ ਕਰਨਾ ਸੀ ਇਹ ਕੰਮ ਗਲਤ ਹੈ ਕਿ ਸਹੀ ਹੈ। ਜੇ ਸਹੀ ਹੈ ਤੇ ਤੂੰ ਕਰ ਦਿੰਦਾ, ਜੇ ਗਲਤ ਸੀ ਤੂੰ ਰੋਕ ਦਿੰਦਾ, ਇਹਦਾ ਜ਼ਿੰਮੇਵਾਰ ਤੂੰ ਹੈ। ਸੋ ਅਫਸਰਾਂ ਨੂੰ ਵੀ ਮਾੜਾ ਜਿਹਾ ਜਾਗ ਜਾਣਾ ਚਾਹੀਦਾ। ਜੇ ਗਲਤ ਹੈ ਤਾਂ ਫਿਰ ਅੜ ਜਾਓ, ਜੇ ਸਹੀ ਹੈ ਤੇ ਚੁੱਪ ਕਰਕੇ ਸਲਾਮ ਕਰਕੇ ਖੜ ਜਾਓ। ਜੀ ਮਿੰਟੂ ਜੀ। ਮਿੰਟੂ ਗੁਰਸੇਵਕ ਜੀ, ਅਗਲੀ ਆਪਾਂ ਗੱਲ ਕਰੀਏ, ਪੰਜਾਬ ਵਿੱਚ ਨਸ਼ੇ ਦੀ ਤਬਾਹੀ ਜਾਰੀ, ਮਾਮੇ ਨੇ ਭਾਣਜੇ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਇਹ ਬਹੁਤ ਹੀ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਰਾਜ ਕਰਨਵੀਰ ਸਿੰਘ ਜੀ। ਆ ਜਿਹੜੇ 36 ਕੁ ਘੰਟੇ ਲੰਘੇ ਆ ਨਾ ਪੰਜਾਬ ਦੇ ਵਿੱਚ, ਹਾਲਾਂਕਿ ਇਸ ਤਰ੍ਹਾਂ ਦੀਆਂ ਖਬਰਾਂ ਹੁਣ ਸੁਰਖੀਆਂ ਬਣਨੋਂ ਰਹਿ ਗਈਆਂ। ਅਸੀਂ ਇਹਨਾਂ ਨੂੰ ਹੁਣ ਮਾਮੂਲੀ ਤੌਰ ਤੇ ਲੈਣ ਲੱਗ ਪਏ, ਜਿੱਦਾਂ ਕਿਸਾਨ ਖੁਦਕੁਸ਼ੀਆਂ ਹੁੰਦੀਆਂ ਨਾ। ਹੁਣ ਦੇਖਿਓ ਅਖਬਾਰਾਂ 'ਚ ਨਾ ਛੋਟੀਆਂ ਛੋਟੀਆਂ ਡੱਬੀਆਂ ਲੱਗੀਆਂ ਹੁੰਦੀਆਂ, ਅੱਗੇ ਮੇਨ ਪੇਜ ਤੇ ਖਬਰਾਂ ਲੱਗਦੀਆਂ ਹੁੰਦੀਆਂ ਸਰ, ਕਿਉਂਕਿ ਆਮ ਹੋ ਗਈਆਂ ਹੁਣ, ਲੋਕਾਂ ਦੇ ਮਨਾਂ ਤੇ ਨਹੀਂ ਚੱਲਦੀਆਂ। ਇਹ ਅੱਜ ਵਾਲੀ ਜਿਹੜੀ ਘਟਨਾ ਵਾਪਰੀ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੰਡੀਆਂ ਵਾਲਾ ਦੇ ਵਿੱਚ ਵਾਪਰੀ ਹੈ। ਦੱਸਦੇ ਆ ਕਿ ਉੱਥੇ ਕੋਈ ਸ਼ਖਸ ਜਿਹੜਾ ਕੋਈ ਨਸ਼ਾ ਪੱਤਾ ਕਰਦਾ ਸੀ, ਉਹਦਾ ਭਾਣਜਾ ਉਹਨੂੰ ਰੋਕਣ ਗਿਆ, ਤਲਖੀ ਦੇ ਵਿੱਚ ਉਹਨੇ ਗੋਲੀ ਮਾਰ ਦਿੱਤੀ। ਫਿਰ ਜਦੋਂ ਅਹਿਸਾਸ ਹੋਇਆ ਹੋਏਗਾ ਖੁਦ ਨੂੰ ਵੀ ਗੋਲੀ ਮਾਰ ਦਿੱਤੀ, ਦੋਨੇ ਮਰ ਗਏ। ਭਾਣਜੇ ਨੂੰ ਮਾਰ ਕੇ ਮਾਮੇ ਨੇ ਆਤਮ ਹੱਤਿਆ ਕਰ ਲਈ। ਪਰ ਇਸ ਤੋਂ ਵੀ ਅੱਗੇ ਜੇ ਜਾਈਏ, 2 ਘਟਨਾਵਾਂ ਕੱਲ ਪੰਜਾਬ ਦੇ ਵਿੱਚ ਇਹੋ ਜਿਹੀਆਂ ਵਾਪਰੀਆਂ ਜਿਨ੍ਹਾਂ ਨੇ ਹੈਰਾਨ ਕਰ ਦਿੱਤਾ, ਸੁੰਨ ਕਰ ਦਿੱਤਾ। ਪਹਿਲੀ ਘਟਨਾ ਵਾਪਰੀ ਅਟਾਰੀ ਦੇ ਲਾਗੇ। ਉੱਥੇ ਇੱਕ ਨਸ਼ੇੜੀ ਨੇ ਕਾਰ ਪਹਿਲਾਂ ਤੇ ਬਹੁਤ ਜ਼ਿਆਦਾ ਭਜਾਈ, ਰੇਸਾਂ ਲਾਈਆਂ ਦੂਜੀਆਂ ਗੱਡੀਆਂ ਦੇ ਨਾਲ, ਬਾਅਦ ਦੇ ਵਿੱਚ ਗੱਡੀ ਡਿਵਾਈਡਰ ਨਾਲ ਟਕਰਾ ਕੇ ਉੱਥੇ ਇੱਕ ਲੰਗਰ ਚੱਲਦਾ ਪਿਆ ਸੀਗਾ। ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਸੜਕਾਂ ਤੇ ਲੰਗਰ ਲੱਗੇ ਹੁੰਦੇ ਆ, ਖੁੱਲੇ ਦੇ ਵਿੱਚ ਲੰਗਰ ਚੱਲਦਾ ਪਿਆ ਸੀ, ਉਹ ਗੱਡੀ ਜਾ ਕੇ ਲੰਗਰ ਤੇ ਚੜ੍ਹ ਗਈ। 3 ਜਣੇ ਦੀ ਉੱਥੇ ਮੌਤ ਹੋ ਗਈ। ਉਸ ਨਸ਼ੇੜੀ ਨੂੰ ਫੜਿਆ ਗਿਆ, ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਉਹਨੇ, ਪਤਾ ਨਹੀਂ ਕੀ ਅੱਗ ਸਵਾਹ ਉਹਨੇ ਖਾਧੀ, ਪਰ ਦੱਸਦੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ। ਇੱਕ ਇਸੇ ਤਰ੍ਹਾਂ ਦੀ ਹੋਰ ਘਟਨਾ ਵਾਪਰੀ ਜਿਹੜੀ ਕਿ ਹਿਰਦੇ ਵੇਦਕ ਆ। ਇਸ ਘਟਨਾ ਦੇ ਵਿੱਚ ਦੇਖੋ ਰਾਜ ਕਰਨਵੀਰ ਜੀ, 4 ਮੁੰਡੇ ਭਾਖੜਾ ਦੇ ਵਿੱਚ ਨਹਾਉਣ ਆਏ, ਨਸ਼ਾ ਇੰਨਾ ਕੀਤਾ ਸੀ, ਇੱਕ ਨਹਾਉਣ ਉਤਰਿਆ ਤੇ ਬਸ ਉਤਰ ਕੇ ਹੀ ਰਹਿ ਗਿਆ, ਉਹ ਡੁੱਬ ਗਿਆ। ਤਿੰਨਾਂ ਨੇ ਬਚਾਉਣ ਦੀ ਜਦੋਂ ਕੋਸ਼ਿਸ਼ ਕੀਤੀ, ਕੋਲ ਡਾਈਵਰ ਇੱਕ ਫਿਰਦਾ ਸੀ, ਗੋਤਾਖੋਰ ਫਿਰਦਾ ਸੀ, ਉਹਨੇ ਜਦੋਂ ਵੇਖਿਆ ਉਹਨੇ ਛਾਲ ਮਾਰ ਦਿੱਤੀ। ਉਹ ਮੁੰਡੇ ਨੂੰ ਕੱਢ ਕੇ ਲਿਆ ਗਿਆ, ਪਰ ਜਦੋਂ ਬਾਹਰ ਲਿਆ ਕੇ ਕੰਢੇ ਤੇ ਵੇਖਿਆ ਗਿਆ ਮੁੰਡਾ ਹੈ ਨਹੀਂ ਸੀ, ਮੁੰਡਾ ਫੌਤ ਹੋ ਚੁੱਕਾ ਸੀ। ਤੇ ਜਿਹੜੇ ਨਾਲ ਦੇ 3 ਸੀਗੇ ਖੜੇ, ਉਹ ਪਹਿਲਾਂ ਤੇ ਖੜੇ ਰਹੇ। ਜਦੋਂ ਉਸ ਡਰਾਈਵਰ ਨੇ, ਉਸ ਗੋਤਾਖੋਰ ਨੇ ਪੁਲਿਸ ਨੂੰ ਕਾਲ ਕੀਤੀ, ਉਹ ਭੱਜ ਵਗੇ। ਤੇ ਭੱਜਿਆ ਉਹਨਾਂ ਤੋਂ ਜਾਂਦਾ ਨਹੀਂ ਸੀ ਕਿਉਂਕਿ ਨਸ਼ਾ ਉਹਨਾਂ ਨੇ ਬਹੁਤ ਕੀਤਾ ਸੀ। ਮੋਟਰਸਾਈਕਲ ਤੇ ਚੜ੍ਹ ਗਏ, ਮੋਟਰਸਾਈਕਲ ਭਜਾ ਲਿਆ ਤੇ ਜਿਹੜਾ ਸੰਗਰੂਰ ਪਟਿਆਲੇ ਦਾ ਸ਼ਾਹ ਮਾਰ ਗਿਆ, ਇੱਥੇ ਆ ਕੇ ਡਿਵਾਈਡਰ ਦੇ ਨਾਲ ਮੋਟਰਸਾਈਕਲ ਟਕਰਾ ਗਿਆ। ਉਹ ਜਿਹੜੇ 3 ਭੱਜੇ ਸੀ, 3 'ਚ 2 ਉੱਥੇ ਮਰ ਗਏ। ਇੱਕ ਨਹਿਰ 'ਚ ਡੁੱਬ ਕੇ ਮਰ ਗਿਆ, 2 ਉੱਥੇ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਮਰ ਗਏ, ਤੀਜਾ ਉਹ ਮਰਦਾ ਹੋ ਗਿਆ। ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਸਾਰੀਆਂ ਵਾਪਰ ਰਹੀਆਂ, ਬਹੁਤ ਸਾਰੀਆਂ। ਜੇ ਆਪਾਂ ਇਹਨਾਂ ਨੂੰ ਗਿਣ ਲੱਗੀਏ ਤਾਂ ਮੇਰੇ ਖਿਆਲ ਦੇ ਨਾਲ ਸਾਰਾ ਸਮਾਂ ਲੰਘ ਜਾਏਗਾ। ਪਰ ਕਮਾਲ ਦੀ ਗੱਲ ਇਹ ਆ ਕਿ ਨਸ਼ਾ ਤੇ ਕੀ ਮੁੱਕਣਾ ਸੀ, ਨਸ਼ੇੜੀ ਮੁੱਕਦੇ ਪਏ ਆ।
ਔਰ ਨਸ਼ੇੜੀ ਮੁੱਕਦੇ ਕਿੱਥੇ ਪਏ ਆ? ਜਿੱਥੇ ਭਾਖੜਾ ਚ ਨਹਾਉਣ ਤੇ ਪਾਬੰਦੀ ਉੱਥੇ ਆ ਕੇ ਡੁੱਬ ਰਹੇ ਆ। ਜਿੱਥੇ ਸੜਕਾਂ ਤੇ ਥਾਂ ਥਾਂ ਤੇ ਚੱਪੇ ਚੱਪੇ ਤੇ ਚੈਕਿੰਗ ਹੁੰਦੀ ਆ ਉੱਥੇ ਅੰਨ੍ਹੇਵਾਹ ਗੱਡੀਆਂ ਚਲਾਈ ਜਾਂਦੇ ਆ, ਅੰਨ੍ਹੇਵਾਹ ਮੋਟਰਸਾਈਕਲ ਟਕਰਾਈ ਜਾਂਦੇ ਆ। ਸੋ ਕਿਤੇ ਲੱਗਦਾ ਹੀ ਨਹੀਂ ਕਿ ਪ੍ਰਬੰਧ ਦੇ ਵਿੱਚ ਕੋਈ ਮਾਸਾ ਮੋਟੀ ਵੀ ਚੁਸਤੀ ਆ। ਸੋ ਇਕੱਲਾ ਗੁਟਕਾ ਫੜ ਕੇ ਸੌਹਾਂ ਖਾ ਕੇ ਇਹ ਸਾਰਾ ਕੰਮ ਇਸ ਤਰ੍ਹਾਂ ਨਹੀਂ ਸੂਤ ਹੋਣਾ। ਝੋਲੂ ਫੇਰਿਆਂ ਗੱਲ ਨਹੀਂ ਬਣਨੀ। ਜ਼ਮੀਨੀ ਪੱਧਰ ਤੇ ਕੁਛ ਨਾ ਕੁਛ ਕਰਨ ਦੀ ਜ਼ਰੂਰਤ ਹੈ। ਖਾਸ ਤੌਰ ਤੇ ਆ ਜਿਹੜੇ ਨਸ਼ੇੜੀ ਆਤਮਘਾਤੀ ਬੰਬ ਬਣ ਕੇ ਸੜਕਾਂ ਤੇ ਤੁਰਦੇ ਆ, ਘੱਟੋ ਘੱਟ ਇਹਨਾਂ ਨੂੰ ਤੇ ਰੋਕਿਆ ਜਾਵੇ। ਆਪ ਤੇ ਇਹ ਮਰਦੇ ਹੀ ਮਰਦੇ ਆ, ਨਾਲ ਦੂਜੀਆਂ ਜਿਹੜੀਆਂ ਜਿੰਦਾਂ ਨੇ ਜਿਵੇਂ ਹੁਣ ਕੱਲ੍ਹ ਨੇ 3 ਏਕੜ ਰਗੜ ਦਿੱਤੇ ਨਸ਼ੇੜੀ ਨੇ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਜੀ ਜੀ ਬਿਲਕੁਲ। ਅਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਏ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬ।